ਅੱਜ ਪਹਿਲਾ ਦਿਨ ਸੀ। ਅੱਜ ਤੁਹਾਡਾ ਗਓ ਸਿਰਫ ਇਸ ਪਾਸੇ ਕਰਵਾਉਣਾ ਹੈ। ਜੇ ਤੁਸੀਂ ਆਪੋਂ ਕੋਈ ਕੰਮ ਕਾਰੋਬਾਰ ਕਰਦੇ ਹੋ ਤਾਂ ਅੱਲਾਹ ਪਾਕ ਨਾਲ ਕਾਰੋਬਾਰ ਕਰੋ। ਪਾਕਿਸਤਾਨ ਦੇ ਗਰੀਬਾਂ, ਮਸਕੀਨਾਂ, ਮਜ਼ਲੂਮ ਅਤੇ ਮਜਬੂਰ ਅਤੇ ਮਕਹੂਰ ਲੋਕਾਂ ਦੇ ਨਾਲ ਬਿਜ਼ਨਸ ਨਾ ਕਰੋ। ਲੋਕਾਂ ਨੂੰ ਨਾ ਲੁੱਟੋ, ਰੱਬ ਦੀਆਂ ਰਹਿਮਤਾਂ ਲੁੱਟੋ। ਇਸ ਮਹੀਨੇ ਦੇ ਵਿੱਚ 17 ਦਿਨ ਜੰਗ ਲੱਗੀ ਰਹੀ, ਕਿਸੇ ਸ਼ੈ ਦੀ ਕਮੀ ਨਹੀਂ ਆਈ ਮਾਰਕੀਟ 'ਚ, ਹਰ ਚੀਜ਼ ਅਵੇਲੇਬਲ ਸੀ ਔਰ ਨਾ ਹੀ ਕੀਮਤਾਂ ਵਧਾਈਆਂ ਗਈਆਂ ਦੌਰਾਨ ਜੰਗ। ਲੇਕਿਨ ਦੇਖੋ ਕਲ ਯੁੱਗ ਕਿ ਇਹ 2-4 ਸਾਲ ਪਹਿਲੇ ਜਦੋਂ ਕਰੋਨਾ ਆਇਆ ਤੇ ਪਿਆਰਿਓ ਮਾਸਕ ਲੋਕਾਂ ਲੁਕਾ ਲਏ। ਨਬੀ ਪਾਕ ਨੇ ਉਮਤੁਲ ਖੈਰ ਆਖਿਆ। ਅੱਛਾ, ਤੇ ਸਾਡਾ ਕੋਈ ਵੀ ਕੰਮ ਖੈਰ ਵਾਲਾ ਨਾ ਹੋਏ ਤੇ ਬੜੀ ਦੁੱਖ ਤੇ ਦਰਦ ਵਾਲੀ ਗੱਲ ਹੈ, ਬੜੀ ਦੁੱਖ ਔਰ ਤਕਲੀਫ ਵਾਲੀ ਗੱਲ ਹੈ। ਲੋਕੀ ਸਾਨੂੰ ਗੱਲਾਂ ਕਰਦੇ ਨੇ ਔਰ ਫਿਰ ਲੋਕ ਜਿਹੜੇ ਦੂਸਰੇ ਧਰਮਾਂ ਦੇ ਨੇ ਉਹ ਆਂਦੇ ਨੇ ਯਾਰ ਤੁਸੀਂ ਕਿਹੋ ਜਿਹਾ ਤੁਹਾਡਾ ਕਿਰਦਾਰ ਹੈ ਜੀ, ਉਹ ਢਿੱਡਾ ਜੀ, ਤੂੰ ਪੁੱਤਰ ਤੂੰ ਧੀ, ਇਸ ਤੰਦੂਰ ਵਿੱਚ ਹਰਾਮ ਪਾਣੋਂ ਮੁੜਨਾ ਹੀ ਨਹੀਂ। ਅੱਖ ਫਰਕਣੀ ਨਾ ਮਿਲੇ ਤੇ ਮੂੰਹ 'ਚ ਰਹੇ ਗਰਾ ਤੇ ਲੱਖ ਦੀ ਲਾਨਤ ਸੁਥਰਿਆ ਜੇ ਦਮ ਦਾ ਕਰੇ ਵਸਾ। ਅਦਲੋ इंसाफ फकत हशर पे मौकूफ नहीं, जिंदगी खुद भी गुनाहों की सजा देती है। एक दूजे ਨੂੰ ਵੰਡ ਕੇ ਖਵਾ ਕੇ ਤਕਸੀਮ ਕਰਕੇ ਜਿਹੜਾ ਸਵਾਬ ਔਰ ਜਿਹੜਾ ਸਵਾਦ ਹੈ, ਸਵਾਬ ਤੇ ਸਾਈਂ ਦੇਣਾ ਨਾ, ਤੇ ਜਿਹੜੀ ਸਪਿਰਚੁਅਲ ਇੰਜੋਇਮੈਂਟ ਤੁਹਾਨੂੰ ਮਿਲਣੀ ਹੈ ਨਾ ਦੁਨੀਆ 'ਚ ਹੋਰ ਕਿਸੇ ਕੰਮ 'ਚ ਨਹੀਂ ਮਿਲ ਸਕਦੀ। ਘਰ ਆਏ ਪ੍ਰਾਹੁਣੇ ਤੇ ਝਾੜ ਬੈਠੀ ਵੜੀਆਂ। ਕੁਬੁੱਧੀਆਂ ਨਾਰੀਆਂ ਦੇ ਬਾਰੇ 'ਚ ਦੱਸਿਆ ਗਿਆ ਵੀ ਉਹ ਮਤਲਬ ਜਦੋਂ ਕੋ ਪੇਕਿਆਂ ਤੋਂ ਆਏ ਤੇ ਫਿਰ ਉਹ ਬੁੱਢੀ ਆਏ, ਜਦੋਂ ਕੋ ਪੇਕੇ ਤੇ ਬੁੱਢੀ ਲਾਲ ਗੁੱਲਾ ਸੇਕੇ। ਹਾਂਜੀ, ਤੇ ਜਦੋਂ ਬੰਦੇ ਦਾ ਕੋਈ ਆਇਆ ਕੋਈ ਤੇ ਬੁੱਢੀ ਸੁੱਜ ਪੜੋਲਾ ਹੋਈ। ਮਿੱਤਰਾਂ ਦੀ ਮਜਮਾਨੀ ਖਾਤਰ ਦਿਲ ਦਾ ਲੋਹੂ ਛਾਨੀ ਦਾ ਕੱਢ ਕਲੇਜਾ ਕੀਤਮ ਭੇਰੇ, ਸੋ ਵੀ ਲਾਇਕ ਨਾਹੀਂ ਤੇਰੇ, ਹੋਰ ਤੌਫੀਕ ਨਹੀਂ ਕੁਝ ਮੇਰੇ, ਪੀਓ ਕਟੋਰਾ ਪਾਣੀ ਦਾ, ਜਿਹਦੀ ਜੀਭ ਚੱਲੇ ਉਹਦੇ ਲੱਖ ਪੱਲੇ। ਵੇਖੋ ਨਾ, ਕਈ ਬੰਦੇ ਐਸੇ ਇਤਬਾਰੀ ਹੁੰਦੇ ਨੇ ਕਿ ਉਹ ਜ਼ਬਾਨ ਨਾਲ ਕਹਿ ਛੱਡਣ ਤੇ ਲੋਕੀ ਲੱਖਾਂ ਦਾ ਸੌਦਾ ਉਹਨਾਂ ਨੂੰ ਹਦਾਰਾ ਦੇ ਛੱਡਦੇ। ਬਿਸਮਿल्लाह रहमान रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबियों ते साडे प्यारे वेखन वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी माँ बोली दे जुबानों अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡਾ ਇਹ ਤਰਲਾ ਹੈ ਭਈ ਆਪਣੇ ਮੇਲਾ TV ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ बर वक्त ਤੁਹਾਡੇ ਤਾਈਂ ਅੱਪੜ ਸਕਣ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਆਪਣੇ ਕਮੈਂਟਸ ਵੀ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਝੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਅੱਜ ਯਕਮ ਰਮਜ਼ਾਨੁਲ ਮੁਬਾਰਕ ਹੈ। ਦੁਨੀਆ ਭਰ ਦੇ ਵਿੱਚ ਵਸਣ ਵਾਲੇ ਮੁਸਲਮਾਨਾਂ ਨੂੰ, ਸਾਡੇ ਪਿਆਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਰਮਜ਼ਾਨੁਲ ਮੁਬਾਰਕ ਦੀਆਂ ਢੇਰ ਢੇਰ ਮੁਬਾਰਕਾਂ ਹੋਣ। ਪਿਆਰਿਓ, ਤੁਸੀਂ ਸਾਰੇ ਹੀ ਜਾਣਦੇ ਹੋ ਕਿ ਅੱਲਾਹ ਪਾਕ ਸੱਚੇ ਸਾਹਿਬ ਦਾ ਇਹ ਮਹੀਨਾ, ਜਿਹੜਾ ਕਿ तमाम ਮਹੀਨਿਆਂ ਦੇ ਵਿੱਚੋਂ ਸਰਦਾਰ ਮਹੀਨਾ ਤੇ ਬਰਕਤਾਂ ਵਾਲਾ ਮਹੀਨਾ ਹੈ। ਉਲਮਾਏ ਕਿਰਾਮ ਸਾਡੇ ਫਰਮਾਉਂਦੇ ਨੇ ਵੀ ਜਿਸ ਤਰ੍ਹਾਂ ਇਨਸਾਨ ਨੂੰ ਅੱਲਾਹ ਪਾਕ ਨੇ तमाम ਮਖਲੂਕਾਤ ਦੇ ਵਿੱਚੋਂ ਅਸ਼ਰਫ ਬਣਾਇਆ, ਉਸੇ ਤਰ੍ਹਾਂ ਹੀ
ਰਮਜ਼ਾਨੁਲ ਮੁਬਾਰਕ ਨੂੰ तमाम ਮਹੀਨਿਆਂ ਦਾ ਸਰਦਾਰ ਮਹੀਨਾ ਪਿਆਰੇ ਨਬੀ ਪਾਕ ਨੇ ਕਰਾਰ ਦਿੱਤਾ ਤੇ ਅੱਲਾਹ ਪਾਕ ਨੇ ਇਹਨੂੰ ਬਣਾਇਆ। ਸਾਹਿਬੋ, ਪਿਆਰੇ ਨਬੀ ਪਾਕ ਬੜਾ ਹੀ ਇਹਤਮਾਮ ਕਰਦੇ ਹੁੰਦੇ ਸਨ ਰਮਜ਼ਾਨੁਲ ਮੁਬਾਰਕ ਦਾ। ਇਹਦਾ ਬੜਾ ਗਰਮਜੋਸ਼ੀ ਦੇ ਨਾਲ ਸਾਰੇ ਸੁਹਾਬਾਏ ਕਿਰਾਮ ਤੇ ਆਪੂ ਸੱਚੀ ਸਰਕਾਰ ਇਸਤਕਬਾਲ ਕਰਦੇ ਹੁੰਦੇ ਸਨ, ਇਹਦੀਆਂ ਤਿਆਰੀਆਂ ਕਰਦੇ ਹੁੰਦੇ ਸਨ। ਅੱਲਾਹ ਪਾਕ ਸੱਚੇ ਸਾਈਂ ਫਰਮਾਉਂਦੇ ਨੇ ਆਪਣੀ ਆਸਮਾਨੀ ਲਾਫਾਨੀ ਰੂਹਾਨੀ ਲਾਸਾਨੀ ਕਿਤਾਬ ਕੁਰਾਨ ਮਜੀਦ ਫੁਰਕਾਨ ਹਮੀਦ ਦੇ ਵਿੱਚ ਭਈ ਐ ਈਮਾਨ ਵਾਲਿਓ, ਮੈਂ ਤੁਹਾਡੇ ਉੱਤੇ ਰੋਜ਼ੇ ਫਰਜ਼ ਕੀਤੇ। ਯਾ ਅਯੁਹੱਲਜ਼ੀਨਾ ਆਮਨੂ ਕੁਤਿਬਾ ਅਲੈਕੁਮੁਸ ਸਿਆਮ ਕਮਾ ਕੁਤਿਬਾ ਅਲੱਲਜ਼ੀਨਾ ਮਿਨ ਕਬਲਿਕੁਮ ਲਾਅੱਲਕੁਮ ਤੱਤਕੂਨ। ਪਿਆਰਿਓ, ਸੱਚੇ ਸਾਹਿਬ ਹੁਕਮ ਪੈ ਦਿੰਦੇ ਨੇ ਕਿ ਐ ਮੋਮਨੋ, ਮੈਂ ਤੁਹਾਡੇ ਉੱਤੇ ਰੋਜ਼ੇ ਫਰਜ਼ ਕੀਤੇ ਜਿਸ ਤਰ੍ਹਾਂ ਕਿ ਤੁਹਾਡੇ ਤੋਂ ਪਹਿਲੀਆਂ ਉਮਤਾਂ ਦੇ ਉੱਤੇ ਵੀ ਅਸਾਂ ਰੋਜ਼ੇ ਫਰਜ਼ ਕੀਤੇ ਸਨ, ਤਾਂ ਕਿ ਤੁਸੀਂ ਮੁੱਤਕੀ ਬਣ ਜਾਓ, ਸਾਹਿਬਾਨ ਤਕਵਾ ਬਣ ਜਾਓ। ਪਿਆਰਿਓ, ਅਰਜ਼ ਤੁਹਾਡੀ ਖਿਦਮਤ ਦੇ ਵਿੱਚ ਦਸਤਬਸਤਾ ਮੈਂ ਇਹ ਕਰਨਾ ਚਾਹੁੰਦਾ ਕਿ ਮੁੱਤਕੀ ਦਾ, ਸਾਹਿਬ ਤਕਵਾ ਦਾ ਤਰਜਮਾ ਕੀ ਹੈ। ਮੁੱਤਕੀ ਉਹਨੂੰ ਆਖਦੇ ਨੇ, ਤਕਵੇ ਵਾਲਾ ਅਸੀਂ ਉਹਨੂੰ ਆਖਦੇ ਹਾਂ ਜਿਹੜਾ ਅੱਲਾਹ ਪਾਕ ਸੱਚੇ ਸਾਈਂ ਕੋਲੋਂ ਡਰੇ। ਅੱਲਾਹ ਪਾਕ ਦਾ ਅਜਿਹਾ ਬੰਦਾ ਜਿਹੜਾ ਪਾਰਸਾ ਹੋਵੇ, ਪਰਹੇਜ਼ਗਾਰ ਹੋਵੇ, ਅੱਲਾਹ ਪਾਕ ਤੋਂ ਡਰਦਾ ਹੋਵੇ, ਅੱਲਾਹ ਪਾਕ ਦੇ ਅਹਕਾਮਾਤ ਦੀ ਇਤਾਅਤ ਕਰੇ, ਪਿਆਰੇ ਨਬੀ ਪਾਕ ਸੱਚੇ ਸਾਹਿਬ ਦੀ ਇਤਾਅਤ ਪੈਰਵੀ ਔਰ ਤਕਲੀਦ ਕਰੇ, ਉਹਨੂੰ ਅਸੀਂ ਮੁੱਤਕੀ ਆਖਦੇ ਹਾਂ। ਅਤੇ ਅੱਲਾਹ ਪਾਕ ਪੈ ਫਰਮਾਉਂਦੇ ਨੇ ਕਿ ਮੈਂ ਤੁਹਾਡੇ 'ਤੇ ਰੋਜ਼ੇ ਫਰਜ਼ ਕੀਤੇ ਤਾਂ ਕਿ ਤੁਸੀਂ ਮੁੱਤਕੀ ਬਣ ਜਾਓ, ਤਕਵਾ ਆ ਜਾਏ ਤੁਹਾਡੇ ਵਿੱਚ, ਅੱਲਾਹ ਪਾਕ ਦਾ ਡਰ ਆ ਜਾਏ, ਪਾਰਸਾ ਬਣ ਜਾਓ, ਨੇਕੋਕਾਰ ਤੁਸੀਂ ਬਣ ਜਾਓ, ਪਰਹੇਜ਼ਗਾਰ ਤੁਸੀਂ ਬਣ ਜਾਓ। ਪਿਆਰਿਓ, ਬੜਾ ਹੀ ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਰਮਜ਼ਾਨ ਸ਼ਰੀਫ ਦੇ ਵਿੱਚ ਅਸੀਂ ਸਿਰਫ ਸੁਬਹ ਸਹਿਰੀ ਦੇ ਵਕਤ ਤੋਂ ਲੈ ਕੇ ਤੇ ਅਫਤਾਰੀ ਦੇ ਵਕਤ ਤਾਈਂ ਭੁੱਖੇ ਰਹਿੰਦੇ ਹਾਂ। ਕੁਝ ਲੋਕ ਜਿਹੜੇ ਅੱਲਾਹ ਪਾਕ ਦੇ ਬੜੇ ਹੀ ਪਿਆਰੇ ਤੇ ਨੇਕ ਬੰਦੇ ਨੇ, ਉਹਨਾਂ ਨੂੰ ਮੈਂ ਵਿੱਚ ਸ਼ਾਮਲ ਨਹੀਂ ਕਰ ਰਿਹਾ, ਗੱਲ ਅਕਸਰੀਅਤ ਦੀ ਹੁੰਦੀ ਹੈ। ਅਸੀਂ ਪਿਆਰਿਓ ਸਿਰਫ ਭੁੱਖੇ ਰਹਿੰਦੇ ਹਾਂ, ਫਾਕਾ ਕਰਨੇ ਹਾਂ, ਰੋਜ਼ਾ ਨਹੀਂ ਰੱਖਦੇ। ਰੋਜ਼ਾ ਤੇ ਇਹ ਵੀ ਨਾ ਜੀ ਕਿ ਇਸ ਪਿਆਰੇ ਮਹੀਨੇ ਦੇ ਵਿੱਚ ਜਿਹੜਾ ਕਿ ਰਹਿਮਤਾਂ ਵਾਲਾ ਤੇ ਮਗਫਰਤਾਂ ਵਾਲਾ ਤੇ ਦੋਜ਼ਖ ਦੀ ਅੱਗ ਤੋਂ ਨਜਾਤ ਵਾਲਾ ਮਹੀਨਾ ਹੈ। ਇਸ ਮਹੀਨੇ ਦੀ ਤੇ ਪਿਆਰਿਓ ਇੱਕ ਰਾਤ 1000 ਮਹੀਨਿਆਂ ਤੋਂ ਅਫਜ਼ਲ ਹੈ। ਲੈਲਾਤੁਲ ਕਦਰ ਦੀ ਰਾਤ ਜਿਹਨੂੰ ਅਸੀਂ ਆਖਦੇ ਹਾਂ। ਤੇ ਪਿਆਰਿਓ, ਇਸ ਮਹੀਨੇ ਦੀਆਂ ਤੇ ਫਜ਼ੀਲਤਾਂ ਬਿਆਨ ਕਰਨ ਲੱਗ ਪਈਏ ਤੇ ਕਈ ਵਲੌਗਸ ਚਾਹੀਦੇ ਨੇ, ਮੁੱਕਦੀ ਏ ਭਈ ਇਸ ਮਹੀਨੇ ਦੇ ਵਿੱਚ ਸਾਨੂੰ ਆਪਣਾ ਆਪ ਵੀ ਬਖਸ਼ਵਾਉਣਾ ਚਾਹੀਦਾ, ਆਪਣੀ ਇਸਲਾਹ ਵੀ ਕਰਨੀ ਚਾਹੀਦੀ ਹੈ ਔਰ ਪਿਆਰਿਓ ਮੁੱਤਕੀ ਵੀ ਬਣਨਾ ਚਾਹੀਦਾ, ਕਿਉਂਕਿ ਅੱਲਾਹ ਪਾਕ ਪਾ ਫਰਮਾਉਂਦੇ ਨੇ ਕਿ ਮੈਂ ਰੋਜ਼ੇ ਤੁਹਾਡੇ ਤੇ ਤਾਂ ਫਰਜ਼ ਕੀਤੇ ਕਿ ਤੁਸੀਂ ਮੁੱਤਕੀ ਬਣ ਜਾਓ, ਪਰਹੇਜ਼ਗਾਰ ਬਣ ਜਾਓ। ਸਾਹਿਬੋ, ਰੋਜ਼ਾ ਤੇ ਅੱਖੀਆਂ ਦਾ ਵੀ ਹੈ। ਅੱਖੀਆਂ ਦੇ ਨਾਲ ਕੋਈ ਗਲਤ ਗੈਰ ਸ਼ਰਈ ਜਿਹੜੀ ਮਮਨੂਆ ਚੀਜ਼ ਹੈ ਉਹ ਵੇਖਣੀ ਨਹੀਂ ਅਸਾਂ। ਰੋਜ਼ਾ ਤੇ ਹੱਥਾਂ ਦਾ ਵੀ ਹੈ। ਹੱਥਾਂ ਨਾਲ ਕੋਈ ਐਸਾ ਕੰਮ ਨਹੀਂ ਕਰਨਾ ਜਿਹਦੇ ਤੋਂ ਅੱਲਾਹ ਪਾਕ ਨਬੀ ਪਾਕ ਮਨਾ ਫਰਮਾਇਆ। ਰੋਜ਼ਾ ਤੇ ਪੈਰਾਂ ਦਾ ਵੀ ਹੈ, ਰੋਜ਼ਾ ਤੇ ਜ਼ੁਬਾਨ ਦਾ ਵੀ ਹੈ। ਕੋਈ ਗਲਤ ਗੱਲ ਕਰਨੀ ਨਹੀਂ ਜ਼ੁਬਾਨ ਨਾਲ, ਕਿਸੇ ਗਲਤ ਪਾਸੇ ਟੁਰ ਕੇ ਜਾਣਾ ਹੀ ਨਹੀਂ ਪੈਰਾਂ ਦੇ ਨਾਲ। ਪਿਆਰਿਓ, ਅੰਗ ਅੰਗ ਦਾ ਰੋਜ਼ਾ ਹੈ। ਸਿਰਫ ਭੁੱਖਿਆ ਨਹੀਂ ਰਹਿਣਾ, ਮੁੱਤਕੀ ਬਣਨਾ। ਅੱਲਾਹ ਪਾਕ ਦੇ ਹਰ ਹੁਕਮ ਦੇ ਉੱਤੇ ਅਮਲ ਕਰਾਂਗੇ ਤੇ ਫਿਰ ਹੀ ਅਸੀਂ ਅੱਲਾਹ ਪਾਕ ਤੋਂ ਡਰੇ ਨਾ। ਲੇਕਿਨ ਸਿਰਫ 2 ਐਬ ਆਪਣੇ ਜਿਹੜੇ ਮੇਰੇ 'ਚ ਵੀ ਪਾਏ ਜਾਂਦੇ ਨੇ, ਮੇਰੇ ਹਮ ਅਸਰ ਲੋਕਾਂ 'ਚ ਪਾਏ ਜਾਂਦੇ ਨੇ, ਉਹ ਤੁਹਾਡੇ ਹਜ਼ੂਰ ਜ਼ਰੂਰ ਬਿਆਨ ਕਰਾਂਗਾ, ਫਿਰ ਆਪਣੀ ਗੱਲ ਮੁਕਾਵਾਂਗਾ। ਪਿਆਰਿਓ, 1 ਹਫ਼ਤਾ ਪਹਿਲੇ ਜੋ ਕੀਮਤਾਂ ਸਨ ਅਸ਼ਿਆਏ ਸਰਫ ਦੀਆਂ, ਅਸ਼ਿਆਏ ਖੋਰੋ ਨੋਸ਼ ਦੀਆਂ,
ਖਾਣ ਪੀਣ ਵਾਲੀਆਂ ਚੀਜ਼ਾਂ ਦੀਆਂ। ਕੁਝ ਖਾਵਾਂ ਪੀਵਾਂਗੇ ਤੇ ਸੈਰੀ ਕਰਾਂਗੇ, ਅਫਤਾਰੀ ਵਾਸਤੇ ਫਿਰ ਕੁਝ ਖਾਣ ਵਾਸਤੇ ਚੀਜ਼ ਚਾਹੀਦੀ ਹੈ। ਇੱਕ ਹਫ਼ਤੇ ਪਹਿਲੇ ਅਸ਼ਿਆਏ ਖੋਰੋ ਨੋਸ਼, ਖਾਣ ਪੀਣ ਵਾਲੀਆਂ ਚੀਜ਼ਾਂ ਦੀਆਂ ਜਿਹੜੀਆਂ ਕੀਮਤਾਂ ਸਨ, ਰਮਜ਼ਾਨ ਸ਼ਰੀਫ ਵਿੱਚ ਤੁਸੀਂ ਦੇਖ ਲਵੋ ਕਿ ਉਹ ਕਿੱਥੇ ਚੜ੍ਹ ਜਾਂਦੀਆਂ ਨੇ, ਅਸਮਾਨਾਂ 'ਤੇ ਜਾ ਪੁੱਜਦੀਆਂ ਨੇ। ਜ਼ਖੀਰਾ ਅੰਦੋਜ਼ੀ, ਜਿਹੜੀ ਕਿ ਜਿਹਦੇ ਬਾਰੇ ਕਿ ਪਿਆਰੇ ਨਬੀ ਪਾਕ ਸੱਚੇ ਸਾਹਿਬ ਨੇ ਫਰਮਾਇਆ ਹੈ ਕਿ ਜ਼ਖੀਰਾ ਅੰਦੋਜ਼ ਨਾਜਾਇਜ਼ ਤੌਰ ਦੇ ਉੱਤੇ ਜ਼ਖੀਰਾ ਕਰਨ ਵਾਲਾ, ਔਰ ਬਿਲਖਸੂਸ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਜ਼ਖੀਰਾ ਕਰ ਲੈਣ ਵਾਲਾ ਤੇ ਮਾਰਕੀਟ ਦੇ ਵਿੱਚ ਮਸਨੂਈ ਕਿੱਲਤ ਪੈਦਾ ਕਰਨ ਵਾਲਾ ਤਾਂ ਕਿ ਮੇਰੀਆਂ ਚੀਜ਼ਾਂ ਜ਼ਿਆਦਾ ਕੀਮਤ ਤੋਂ ਵਿਕਣ। ਪਿਆਰਿਓ, ਨਫਾ ਕਮਾਉਣਾ ਇਸਲਾਮ ਵਿੱਚ ਮਨਾ ਨਹੀਂ। ਪਿਆਰੇ ਨਬੀ ਪਾਕ ਤੇ ਫਰਮਾਇਆ ਕਿ ਤਾਜਰ ਅੰਬੀਆ, ਸਿੱਦੀਕੀਨ ਔਰ ਸ਼ੁਹਦਾ ਦੇ ਨਾਲ ਕਿਆਮਤ ਨੂੰ ਉਠਾਏ ਜਾਣਗੇ। ਵੇਖੋ ਈਮਾਨਦਾਰ ਤਾਜਰ ਦਾ ਕੀ ਰੁਤਬਾ ਹੈ, ਕੀ ਸ਼ਾਨ ਹੈ, ਕੀ ਮੁਕਾਮ ਹੈ। ਲੇਕਿਨ ਅਜਿਹਾ ਤਾਜਰ, ਅਜਿਹਾ ਦੁਕਾਨਦਾਰ, ਅਜਿਹਾ ਖਵਾਂਚਾ ਫਰੋਸ਼, ਅਜਿਹਾ ਜ਼ਖੀਰਾ ਅੰਦੋਜ਼ ਜਿਹੜਾ ਕਿ ਆਪਣੇ ਕੋਲਡ ਸਟੋਰ ਦੇ ਵਿੱਚ ਸੇਬ ਉਹਨੇ ਸੈਂਕੜੋਂ ਹਜ਼ਾਰਾਂ ਪੇਟੀਆਂ ਜ਼ਖੀਰਾ ਕਰ ਛੱਡੇ ਨੇ ਕਿ ਰੋਜ਼ਿਆਂ ਦੇ ਵਿੱਚ ਜਾ ਕੇ ਜ਼ਿਆਦਾ ਕੀਮਤ ਤੋਂ ਵੇਚਾਂਗੇ। ਲੋਕਾਂ ਨੂੰ ਮਜਬੂਰ ਕਰਕੇ ਉਹਨਾਂ ਦੇ ਖੀਸੇ ਦੇ ਵਿੱਚੋਂ ਜ਼ਿਆਦਾ ਪੈਸੇ ਕਢਵਾਉਣ ਵਾਲਾ ਮਸਨੂਈ ਕਿੱਲਤ ਮਾਰਕੀਟ 'ਚ ਪੈਦਾ ਕਰਕੇ ਤੇ ਲੋਕਾਂ ਦੇ ਖੀਸਿਆਂ ਦੇ ਵਿੱਚੋਂ ਆਪਣੀ ਮਨ ਮਰਜ਼ੀ ਦੇ ਰੁਪਈਏ ਕਢਵਾਉਣ ਵਾਲਾ ਤਾਜਰ ਜਿਹੜਾ ਹੈ, ਅੱਲਾਹ ਪਾਕ ਦੇ ਨਬੀ ਪਾਕ ਨੇ ਬੜੀ ਨਿੰਦਿਆ ਕੀਤੀ। ਪਿਆਰੇ ਸਾਹਿਬ ਫਰਮਾਉਂਦੇ ਨੇ ਉਹ ਲਾਹਨਤੀ ਹੈ, ਅੱਲਾਹ ਪਾਕ ਦੀ, ਉਹਦੇ ਫਰਿਸ਼ਤਿਆਂ ਦੀ ਔਰ ਤਮਾਮ ਇਨਸਾਨਾਂ ਦੀ ਲਾਹਨਤ ਉਹਦੇ ਉੱਤੇ, ਜਿਹੜਾ ਇਸ ਤਰ੍ਹਾਂ ਕਰਦਾ ਰਮਜ਼ਾਨ ਸ਼ਰੀਫ ਦੇ ਮਹੀਨੇ 'ਚ ਬਿਲਖਸੂਸ ਤੇ ਪੂਰੇ ਸਾਲ 'ਚ ਬਿਲਅਮੂਮ। ਇਹ ਸਿਰਫ ਰਮਜ਼ਾਨ ਸ਼ਰੀਫ ਵਿੱਚ ਨਹੀਂ ਆਇਦ ਕਾਨੂੰਨ ਹੁੰਦਾ। ਮੈਂ ਤੇ ਤਾਂ ਗੱਲ ਪਿਆ ਕਰਨਾ ਕਿ ਰਮਜ਼ਾਨ ਸ਼ਰੀਫ ਵਿੱਚ ਅਸੀਂ ਬਹੁਤ ਜ਼ਿਆਦਾ ਮਹਿੰਗਾਈ ਕਰ ਦਿੰਦੇ ਹਾਂ, ਸਾਡੇ ਤਾਜਰ ਭਰਾ ਕਰ ਦਿੰਦੇ ਨੇ ਤੇ ਰੋਜ਼ਾ ਵੀ ਰੱਖਦੇ ਨੇ, ਤੇ ਰੋਜ਼ਾ ਮੁੱਤਕੀ ਬਣਨ ਵਾਸਤੇ ਰੱਖਣਾ ਹੈ। ਇਹ ਤਕਵੇ ਦੀ ਅਲਾਮਤ ਹੈ। ਨਾਜਾਇਜ਼ ਮੁਨਾਫਾਖੋਰੀ ਕਰਨੀ, ਜ਼ਖੀਰਾ ਅੰਦੋਜ਼ੀ ਕਰ ਲੈਣੀ। ਸਾਡੇ ਪਿਆਰੇ ਦੀਨ ਨੇ ਜ਼ਖੀਰਾ ਅੰਦੋਜ਼ੀ ਤੋਂ ਮਨਾ ਨਹੀਂ ਕੀਤਾ। ਜਿਸ ਵੇਲੇ ਮਾਰਕੀਟ ਦੇ ਵਿੱਚ ਵਾਫਰ ਚੀਜ਼ਾਂ ਮੌਜੂਦ ਨੇ, ਬਹੁਤ ਜ਼ਿਆਦਾ, ਜ਼ਰੂਰਤ ਤੋਂ ਤਲਬ ਤੋਂ ਜ਼ਿਆਦਾ ਨੇ, ਉਸ ਵੇਲੇ ਉਹਨਾਂ ਚੀਜ਼ਾਂ ਨੂੰ ਸਾਂਭ ਲੈਣਾ, ਮਹਿਫੂਜ਼ ਕਰ ਲੈਣਾ, ਉਹਨਾਂ ਦਾ ਜ਼ਖੀਰਾ ਕਰ ਲੈਣਾ ਮਮਨੂ ਨਹੀਂ। ਲੇਕਿਨ ਇਸ ਨੀਅਤ ਨਾਲ ਜ਼ਖੀਰਾ ਕਰ ਲੈਣਾ ਕਿ ਮਾਰਕੀਟ ਦੇ ਵਿੱਚ ਮਸਨੂਈ ਕਿੱਲਤ ਪੈਦਾ ਕਰਕੇ ਤੇ ਲੋਕਾਂ ਕੋਲੋਂ ਮੂੰਹ ਮੰਗੇ ਰੁਪਈਏ ਖਾਵਾਂਗੇ, ਲੁੱਟਾਂਗੇ, ਇਹ ਬੜੀ ਜ਼ਿਆਦਤੀ। ਪਿਆਰੇ ਨਬੀ ਪਾਕ ਇਹ ਵੀ ਫਰਮਾਇਆ ਕਿ ਅਜਿਹਾ ਜਿਹੜਾ ਤਾਜਰ ਹੈ ਉਹਨੂੰ ਜਜ਼ਾਮ, ਕੋੜ, ਬਰਸ, ਜਿਹਨੂੰ ਅਸੀਂ ਫੁਲਬੈਰੀ ਕਹਿੰਦੇ ਹਾਂ, ਔਰ ਉਫਲਾਸ ਯਾਨੀ ਗਰੀਬੀ ਉਹਦੇ ਨਸੀਬਾਂ ਦੇ ਵਿੱਚ ਲਿਖ ਦਿੱਤੀ ਜਾਂਦੀ। ਹੁਣ ਅਸੀਂ ਆਖਾਂਗੇ ਕਿ ਜੀ ਜਿੰਨੇ ਬਲੈਕ ਮਾਰਕੀਟ ਕਰਨ ਵਾਲੇ ਨੇ, ਮਾਰਕੀਟਿੰਗ ਕਰਦੇ ਨੇ, ਬਲੈਕ ਕਰਦੇ ਨੇ, ਜ਼ਖੀਰਾ ਅੰਦੋਜ਼ ਨੇ, ਉਹ ਤਾਂ ਬੜੇ ਹੀ ਅਮੀਰ ਤੇ ਬੜੇ ਹੀ ਦੌਲਤਮੰਦ ਨੇ। ਪਿਆਰਿਓ, ਇਹ ਵੀ ਅੱਲਾਹ ਪਾਕ ਦੀ ਮਸ਼ੀਅਤ ਹੁੰਦੀ ਹੈ। ਪੈਸੇ ਤੇ ਉਹ ਕਮਾ ਲੈਂਦੇ ਨੇ ਤੇ ਜਿਹੜੇ ਬਾਕੀ ਪੈਸਿਆਂ ਦੇ ਉੱਤੋਂ, ਬਾਕੀ ਪਾਸਿਆਂ ਦੇ ਉੱਤੋਂ ਜਿਹੜੇ ਅੱਲਾਹ ਪਾਕ ਉਹਨਾਂ ਨੂੰ ਸਜ਼ਾਵਾਂ ਦਿੰਦੇ ਨੇ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਔਕੜਾਂ, ਮੁਸੀਬਤਾਂ, ਪਰੇਸ਼ਾਨੀਆਂ, ਬਿਮਾਰੀਆਂ ਔਰ ਹੋਰ ਪਤਾ ਨਹੀਂ ਕੀ ਕੀ ਅਜ਼ਾਬ ਆਉਂਦੇ ਨੇ, ਉਹਨਾਂ ਵੱਲ ਤੇ ਲੋਕਾਂ ਦਾ ਧਿਆਨ ਜਾਂਦਾ ਨਹੀਂ ਨਾ। ਕੀ ਫਾਇਦਾ ਉਸ ਦੌਲਤ ਦਾ ਪਿਆਰਿਓ ਕਿ ਰੱਜ ਰੱਜ ਕੇ ਬੈਂਕ ਕਾਲੇ ਕੀਤੇ ਹੋਣ, ਲੇਕਿਨ ਡਾਕਟਰ ਆਖ ਛੱਡਣ ਵੀ ਤੂੰ ਫਲਾਣੀ ਸ਼ੈ ਵੀ ਨਹੀਂ ਖਾਣੀ, ਤੇਰੇ ਵਾਸਤੇ ਫਲਾਣੀ ਸ਼ੈ ਵੀ ਮਮਨੂ ਹੈ। ਕੀ ਖਟਿਆ ਪਿਆਰਿਓ, ਅਸੀਂ ਸਬਕ ਹਾਸਲ ਨਹੀਂ ਕਰਦੇ। ਇੱਕ ਵਾਰੀ ਹਜ਼ਰਤ ਅਬੂ ਬਕਰ ਸਿੱਦੀਕ ਰਜ਼ੀ ਅੱਲਾਹ ਤਾਲਾ ਅਨਹੂ, ਉਹਨਾਂ ਦੇ ਦੌਰ ਦੇ ਵਿੱਚ ਮਦੀਨਾ ਪਾਕ ਦੇ ਵਿੱਚ ਪਿਆਰਿਓ ਕਹਿਤ ਪੈ ਗਿਆ ਤੇ ਕੀ ਕੀਤਾ, ਹਜ਼ਰਤ ਉਸਮਾਨ ਜ਼ੁੰਨੁਰੈਨ ਜਿਹੜੇ ਸਨ, ਉਹਨਾਂ ਨੇ, ਪਿਆਰੇ ਨਬੀ ਪਾਕ ਦੇ ਪਿਆਰੇ ਸੁਹਾਬੀ ਤੇ ਜ਼ੁੰਨੁਰੈਨ ਹਜ਼ਰਤ ਉਸਮਾਨ ਗਨੀ ਰਜ਼ੀ ਅੱਲਾਹ ਤਾਲਾ ਅਨਹੂ, ਉਹਨਾਂ ਨੇ 1000 ਊਂਠ ਖੁਰਾਕ ਦਾ, ਮੁਖਤਲਿਫ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਤੇ ਗੰਦਮ ਦਾ
ਮੰਗਵਾ ਕੇ ਰਾਤੋਂ ਰਾਤ ਆਪਣੇ ਕੋਲ ਬੁਲਵਾ ਲਿਆ, ਮੰਗਵਾ ਲਿਆ ਆਪਣੇ ਡੇਰੇ 'ਤੇ ਜਾਂ ਆਪਣੇ ਕਿਸੇ ਹਵੇਲੀ ਦੇ ਵਿੱਚ। ਹੁਣ ਤਾਜਰਾਂ ਨੂੰ ਪਤਾ ਲੱਗਾ, ਜਿੰਨੇ ਮਦੀਨੇ ਦੇ ਤਾਜਰ ਸਨ, ਤੇ ਗਏ ਹਜ਼ਰਤ ਉਸਮਾਨ ਪਾਕ ਦੇ ਬੂਹੇ 'ਤੇ ਆਖਣ ਲੱਗੇ ਕਿ ਪਤਾ ਲੱਗਾ ਤੁਹਾਡੇ ਕੋਲ ਕਾਫੀ ਗੰਦਮ ਹੈ, ਅਸ਼ਿਆਏ ਖੋਰਨੋਸ਼ ਕਾਫੀ ਆਈਆਂ ਨੇ, ਖੁਰਾਕ ਬੜੀ ਵੱਡੀ ਤਾਦਾਦ ਹੈ, ਜੇ ਤੁਸੀਂ ਮੰਗਵਾਈ ਹੈ, ਅਤੇ ਜੇ ਤੁਸੀਂ ਸਾਡੇ ਅੱਗੇ ਵੇਚੋ ਤੇ ਅਸੀਂ 50% ਤੱਕ ਤੁਹਾਨੂੰ ਮੁਨਾਫਾ ਦੇ ਸਕਨੇ ਹਾਂ। ਪਿਆਰਿਓ, ਹਜ਼ਰਤ ਉਸਮਾਨ ਨੇ ਅੱਗੋਂ ਉਹਨਾਂ ਤਾਜਰਾਂ ਨੂੰ ਆਖਿਆ ਕਿ ਮੈਨੂੰ ਇਦੋਂ ਜ਼ਿਆਦਾ ਮੁਨਾਫਾ ਪਿਆ ਮਿਲਦਾ ਹੈ। ਉਹ ਤਾਜਰ ਇੱਕ ਦੂਜੇ ਦਾ ਮੂੰਹ ਵੇਖਣ ਲੱਗ ਪਏ। ਉਹਨਾਂ ਆਖਿਆ ਜੀ ਕਿ ਮਦੀਨਾ ਸ਼ਰੀਫ ਦੇ ਵਿੱਚ ਤੇ ਕੋਈ ਅਜਿਹਾ ਤਾਜਰ ਨਹੀਂ ਜਿਹੜਾ ਤੁਹਾਨੂੰ ਸਾਡੇ ਤੋਂ ਵੀ ਜ਼ਿਆਦਾ ਆਫਰ ਕਰਾ ਦੇਵੇ, ਪੇਸ਼ਕਸ਼ ਕਰ ਦੇਵੇ ਮੁਨਾਫੇ ਦੀ। ਲੇਕਿਨ ਹਜ਼ਰਤ ਉਸਮਾਨ ਆਖਿਆ ਕਿ ਨਹੀਂ, ਮੈਂ ਜਿੱਥੇ ਇਹ ਕਣਕ ਔਰ ਇਹ ਚੀਜ਼ਾਂ ਖਾਣ ਪੀਣ ਵਾਲੀਆਂ ਦੇਣੀਆਂ ਨੇ, ਮੈਨੂੰ ਉੱਥੇ ਤੁਹਾਡੇ ਤੋਂ ਬਹੁਤਾ ਮੁਨਾਫਾ ਮਿਲ ਜਾਣਾ। ਖੈਰ ਉਹ ਚਲੇ ਗਏ ਔਰ ਉਦੋਂ ਬਾਅਦ ਫੌਰੀ ਤੌਰ 'ਤੇ ਹਜ਼ਰਤ ਉਸਮਾਨ ਗਨੀ ਨੇ ਉਹ ਸਾਰਾ ਖੁਰਾਕ, ਗੰਦਮ, ਖਾਣੇ ਪੀਣੇ ਵਾਲੀਆਂ ਚੀਜ਼ਾਂ ਤਮਾਮ ਮਦੀਨਾ ਪਾਕ ਦੇ ਗਰੀਬਾਂ ਅਤੇ ਮਸਕੀਨਾਂ ਦੇ ਵਿੱਚ ਵੰਡ ਛੱਡੀਆਂ। ਅਤੇ ਉਹਨਾਂ ਆਖਿਆ ਕਈ 100 ਗੁਣਾ ਵੱਧ ਮੁਨਾਫਾ ਮੈਂ ਆਪਣੇ ਅੱਲਾਹ ਪਾਕ ਕੋਲੋਂ ਲਵਾਂਗਾ, ਦੁਨੀਆ ਦੇ ਵਿੱਚ ਵੀ ਔਰ ਕਿਆਮਤ ਵਾਲੇ ਦਿਹਾੜੇ ਵੀ। ਪਿਆਰਿਓ, ਉਹ ਵੀ ਤਾਂ ਦੇਖੋ ਨਾ ਕਿੱਡੇ ਕਿੱਡੇ ਵੱਡੇ ਤਾਜਰ ਸਨ, ਜਿਹੜੇ ਕਿਸ ਤਰ੍ਹਾਂ ਦਾ ਵਣਜ ਵਪਾਰ ਕਰਦੇ ਸਨ। ਅਤੇ ਸਾਡਾ ਵਣਜ ਵਪਾਰ ਹੀ ਇਹ ਵੇ ਕਿ ਅਸੀਂ ਲੋਕਾਂ ਨੂੰ ਤੰਗ ਕਰੀਏ। ਵੇਖੋ, ਰੋਜ਼ੇਦਾਰ ਮੁਸਲਮਾਨਾਂ ਦੇ ਨਾਲ ਰਮਜ਼ਾਨ ਸ਼ਰੀਫ ਦੇ ਪਾਕੀਜ਼ਾ ਮਹੀਨੇ ਦੇ ਵਿੱਚ ਜਿਹੜਾ ਨਾਜਾਇਜ਼ ਮੁਨਾਫਾਖੋਰੀ ਦਾ ਇਰਤਕਾਬ ਕਰਦਾ ਹੈ, ਉਹ ਮੁਸਲਮਾਨ ਹੈ। ਉਹਦੇ ਰੋਜ਼ੇ ਦਾ ਕੀ ਫਾਇਦਾ? ਉਹਨੇ ਰੋਜ਼ੇ ਰੱਖੇ, ਉਹਨੂੰ ਤਕਵਾ ਉਹਨੂੰ ਹਾਸਲ ਹੀ ਨਹੀਂ ਹੋਇਆ, ਅੱਲਾਹ ਪਾਕ ਕੋਲੋਂ ਉਹ ਡਰਿਆ ਹੀ ਨਹੀਂ, ਅੱਲਾਹ ਪਾਕ ਦੇ ਹੁਕਮਾਂ ਤੇ ਨਬੀ ਪਾਕ ਦੇ ਹੁਕਮਾਂ ਤੇ ਉਹ ਚੱਲਿਆ ਹੀ ਨਹੀਂ। ਅਤੀਉੱਲਾਹ व ਅਤੀਉਰ ਰਸੂਲ ਉਹਨੇ ਕੀਤਾ ਹੀ ਨਹੀਂ। ਅਜਿਹੇ ਬੰਦੇ ਦੇ ਰੋਜ਼ਿਆਂ ਦਾ ਕੀ ਫਾਇਦਾ? ਅਰਜ਼ ਮੈਂ ਤੁਹਾਡੀ ਸੇਵਾ 'ਚ ਇਹੋ ਹੀ ਕਰਨੀ ਚਾਹੁੰਦਾ ਸਾਂ ਕਿ ਅੱਜ ਪਹਿਲਾ ਰੋਜ਼ਾ ਹੈ, ਸਾਨੂੰ ਆਪਣੇ ਕਿਰਦਾਰ 'ਤੇ ਗੌਰ ਕਰਨਾ ਚਾਹੀਦਾ। ਪਿਆਰਿਓ, ਅਸੀਂ ਉਹੀ ਪਾਕਿਸਤਾਨੀ ਮੁਸਲਮਾਨ ਹਾਂ ਕਿ ਸੰਨ 65 ਦੀ ਜੰਗ ਲੱਗੀ ਸੀ, ਅਤੇ ਸਾਡੇ ਵੱਡੇ ਦੱਸਦੇ ਹੁੰਦੇ ਹਨ, ਮੇਰੇ ਵਾਲਿਦੇ ਗਿਰਾਮੀ ਮਰਹੂਮ ਮਗਫੂਰ ਅੱਲਾਹ ਪਾਕ ਉਹਨਾਂ ਨੂੰ ਬਖਸ਼ੇ, ਉਹ ਫਰਮਾਉਂਦੇ ਹੁੰਦੇ ਹਨ ਕਿ 17 ਦਿਨ ਬਾਜ਼ਾਰਾਂ ਦੇ ਵਿੱਚ ਕਿਸੇ ਸ਼ੈ ਦੀ ਨਾ ਕਮੀ ਆਈ ਸੀ, ਨਾ ਕਿਸੇ ਸ਼ੈ ਦੇ ਰੇਟ ਵਧੇ ਸਨ। ਵੇਖੋ ਜੀ, 17 ਦਿਨ ਬੈਨੁਲ ਅਜ਼ਲਾਈ ਤਰਸੀਲ ਤੇ ਨਹੀਂ ਹੋ ਸਕੀ ਹੋਣੀ। ਕਈ ਸਬਜ਼ੀਆਂ ਦੂਜੇ ਸ਼ਹਿਰਾਂ 'ਚੋਂ ਆਉਂਦੀਆਂ ਨੇ, ਗੰਦਮ ਕਿਸੇ ਹੋਰ ਥਾਂ ਤੋਂ ਆਉਂਦੀ ਹੈ, ਕਰਫਿਊ ਲੱਗੇ ਰਹੇ, ਟ੍ਰੈਫਿਕ ਆਮ ਮੂਵਮੈਂਟ ਹੁੰਦੀ ਨਹੀਂ ਸੀ ਵਹੀਕਲਸ ਦੀ, ਸੜਕਾਂ ਦੇ ਉੱਤੇ ਜੰਗ ਜੂ ਲੱਗੀ ਸੀ। ਇਸ ਦੇ ਬਾਵਜੂਦ 17 ਦਿਨ ਜੰਗ ਲੱਗੀ ਰਹੀ, ਕਿਸੇ ਸ਼ੈ ਦੀ ਕਮੀ ਨਹੀਂ ਆਈ ਮਾਰਕੀਟ 'ਚ, ਹਰ ਚੀਜ਼ ਅਵੇਲੇਬਲ ਸੀ ਔਰ ਨਾ ਹੀ ਕੀਮਤਾਂ ਵਧਾਈਆਂ ਗਈਆਂ ਦੌਰਾਨ ਜੰਗ। ਲੇਕਿਨ ਦੇਖੋ ਕੱਲ ਯੁੱਗ ਕਿ ਇਹ 2-4 ਸਾਲ ਪਹਿਲੇ ਜਦੋਂ ਕਰੋਨਾ ਆਇਆ ਤੇ ਪਿਆਰਿਓ ਮਾਸਕ ਲੋਕਾਂ ਲੁਕਾ ਲਏ, ਉਹਦੀ ਕਿੰਨੀਆਂ ਕੀਮਤਾਂ ਵੱਧ ਗਈਆਂ। ਅਦਵਿਆਤ ਦੀਆਂ ਕੀਮਤਾਂ ਤੁਸੀਂ ਦੇਖੋ ਕਿੱਥੇ ਪਹੁੰਚ ਗਈਆਂ ਨੇ, ਔਰ ਅਦਵਿਆਤ ਜਿਹੜੀਆਂ ਨੇ ਉਹ ਵੀ ਮਸਨੂਈ, ਉਹਨਾਂ ਦੀ ਕਿੱਲਤ ਪੈਦਾ ਹੋ ਜਾਂਦੀ ਹੈ। ਕਈ ਵਾਰੀ ਕਈ ਦਵਾਈਆਂ ਲੈਣ ਜਾਈਦਾ ਮਾਰਕੀਟ 'ਤੇ, ਅੱਗੋਂ ਮੈਡੀਕਲ ਸਟੋਰ ਵਾਲੇ ਆਖਦੇ ਨੇ ਜੀ ਫਲਾਣੀ ਦਵਾਈ ਤਾਂ ਆ ਹੀ ਨਹੀਂ ਰਹੀ ਜੀ ਅੱਜ ਕੱਲ੍ਹ। ਕਿਉਂ ਨਹੀਂ ਆ ਰਹੀ? ਬਾਅਦ ਵਿੱਚ ਪਤਾ ਲੱਗਦਾ ਕਿ ਫੈਕਟਰੀ ਵਾਲਿਆਂ ਰੋਕੀ, ਇਹ ਕੀਮਤ ਵਧੇਗੀ ਤੇ ਫਿਰ ਉਹਨੂੰ ਮਾਰਕੀਟ ਕਰਨਗੇ। ਪਿਆਰਿਓ, ਰਮਜ਼ਾਨ ਸ਼ਰੀਫ ਦੇ ਮਹੀਨੇ ਦੀਆਂ ਬਹੁਤ ਸਾਰੀਆਂ ਹਸਨਾਤ ਨੇ, ਉਹਨਾਂ ਦੇ ਬਿਆਨ ਕਰਨ ਦੇ ਵਾਸਤੇ ਬਹੁਤ ਸਾਰੇ ਵਿਲਾਗਸ ਦਰਕਾਰ ਨੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਰੋਜ਼ ਛੋਟੀ ਛੋਟੀ ਕੋਈ ਗੱਲ ਇਸ ਪਾਕ ਮਹੀਨੇ ਬਾਰੇ ਤੁਹਾਡੀ ਖਿਦਮਤ ਵਿੱਚ ਅਰਜ਼ ਕਰੀਏ। ਅੱਲਾਹ ਪਾਕ ਸੱਚੇ ਸਾਹਿਬ ਨੂੰ ਰਿਝਾਨ ਅਤੇ ਉਹਨੂੰ ਮਨਾਉਣ ਅਤੇ ਉਹਨੂੰ ਰਾਜ਼ੀ ਕਰਨ ਦੇ ਸਾਨੂੰ ਕਿਵੇਂ ਯਤਨ ਕਰਨੇ ਚਾਹੀਦੇ ਨੇ, ਇਹਦੇ ਬਾਰੇ ਰੋਜ਼ ਗੱਲਬਾਤ ਤੁਹਾਡੇ ਹਜ਼ੂਰ ਪੇਸ਼ ਕਰਿਆ ਕਰਾਂਗੇ। ਅੱਜ ਪਹਿਲਾ ਦਿਨ ਸੀ। ਅੱਜ ਤੁਹਾਡਾ ਗਓ ਸਿਰਫ ਇਸ ਪਾਸੇ ਕਰਵਾਉਣਾ ਹੈ। ਜੇ ਤੁਸੀਂ ਆਪੋਂ ਕੋਈ ਕੰਮ ਕਾਰੋਬਾਰ ਕਰਦੇ ਹੋ ਤਾਂ ਅੱਲਾਹ ਪਾਕ ਨਾਲ ਕਾਰੋਬਾਰ ਕਰੋ। ਪਾਕਿਸਤਾਨ ਦੇ ਗਰੀਬਾਂ, ਮਸਕੀਨਾਂ, ਮਜ਼ਲੂਮ ਅਤੇ ਮਜਬੂਰ ਅਤੇ ਮਕਹੂਰ ਲੋਕਾਂ ਦੇ ਨਾਲ ਬਿਜ਼ਨਸ ਨਾ ਕਰੋ। ਲੋਕਾਂ ਨੂੰ ਨਾ ਲੁੱਟੋ, ਰੱਬ ਦੀਆਂ ਰਹਿਮਤਾਂ ਲੁੱਟੋ ਇਸ ਮਹੀਨੇ ਦੇ ਵਿੱਚ।
ਨਾ ਜ਼ਖੀਰਾ ਅੰਦੋਜ਼ੀ ਕਰੋ, ਨਾ ਨਾਜਾਇਜ਼ ਮੁਨਾਫਾਖੋਰੀ ਕਰੋ। ਅਗਰ ਇਸਤਤਾਤ ਰੱਖਦੇ ਹੋ ਤੇ ਇਸ ਮਹੀਨੇ ਦੇ ਵਿੱਚ ਪਿਆਰਿਓ ਲੋਕਾਂ ਨੂੰ ਕੁਝ ਹੱਥੋਂ ਦਿਓ, ਇਹਦਾ ਬੜਾ ਹੀ ਜ਼ਿਆਦਾ ਅਜਰ ਹੈ। ਇਸ ਮਹੀਨੇ ਦੇ ਵਿੱਚ ਤੇ ਅੱਲਾਹ ਪਾਕ ਹਰ ਨੇਕ ਕੰਮ ਦਾ ਅਜਰ ਦੁੱਗਣਾ ਤਿਗਣਾ ਚੁਗਣਾ ਕਈ ਕਈ ਗੁਣਾ ਵਧਾ ਦਿੰਦੇ ਨੇ। ਦੇਖੋ ਨਾ, ਰਮਜ਼ਾਨ ਸ਼ਰੀਫ ਦੇ ਵਿੱਚ ਇੱਕ ਨਫਲ ਪੜਨ ਦਾ ਸਵਾਬ ਇੱਕ ਫਰਜ਼ ਦੇ ਬਰਾਬਰ ਹੈ, ਔਰ ਫਰਜ਼ ਦੀ ਅਦਾਇਗੀ ਨਾਲ ਜਿਹੜਾ ਸਵਾਬ ਮਿਲਦਾ ਸਾਰੀ ਉਮਰ ਦਿਲ 'ਚ ਨਫਲ ਪੜ੍ਹਦੇ ਰਹੀਏ ਤੇ ਮਿਲੇ ਹੀ ਨਾ। ਸੋ ਪਿਆਰਿਓ, ਇਸ ਮਹੀਨੇ ਦੇ ਵਿੱਚ ਪਹਿਲਾ ਮਕਸਦ ਜਿਹੜਾ ਅੱਲਾਹ ਪਾਕ ਨੇ ਬਿਆਨ ਫਰਮਾਇਆ ਆਪਣੀ ਕਿਤਾਬ ਪਾਕ ਵਿੱਚ ਕਿ ਸਾਨੂੰ ਮੁੱਤਕੀ ਬਣਨਾ ਚਾਹੀਦਾ, ਸਾਹਿਬਾਨ ਤਕਵਾ ਬਣਨਾ ਚਾਹੀਦਾ। ਮੁਨਾਫਕਤ, ਹਸਦ, ਕਦੂਰਤ, ਬੁਗਜ਼, ਲਾਲਚ, ਇਹਨਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਪਾਕ ਕਰਨਾ ਚਾਹੀਦਾ। ਦੂਜੀ ਗੱਲ, ਆਪਣੇ ਅੱਲਾਹ ਪਾਕ ਤੇ ਆਪਣੇ ਨਬੀ ਪਾਕ ਦੀ ਇਤਾਅਤ ਕਰਨੀ ਚਾਹੀਦੀ ਹੈ, ਉਹਨਾਂ ਦਾ ਹਰ ਹੁਕਮ ਮੰਨਣਾ ਚਾਹੀਦਾ ਤਾਂ ਕਿ ਇਸ ਮਹੀਨੇ ਦੇ ਵਿੱਚ ਅੱਲਾਹ ਪਾਕ ਸਾਡੇ ਤੋਂ ਰਾਜ਼ੀ ਹੋ ਜਾਵੇ। ਵੇਖੋ ਅਸੀਂ ਕਿੱਡੇ ਖੁਸ਼ਕਿਸਮਤ ਹਾਂ ਕਿ ਇਹ ਫੇਰ ਸਾਨੂੰ ਰਮਜ਼ਾਨੁਲ ਮੁਬਾਰਕ ਮਿਲ ਗਿਆ ਸਾਹਿਬੋ। ਹੁਰੇ ਅਗਲੇ ਰਮਜ਼ਾਨੁਲ ਮੁਬਾਰਕ ਤੱਕਰ ਅਸਾਂ ਜਿਉਂਦਿਆਂ ਵੀ ਹੋਣਾ ਕਿ ਨਹੀਂ, ਤੇ ਜਿਹੜਾ ਵੇਲਾ ਹੱਥ ਆਇਆ ਇਹਨੂੰ ਵੰਜਾਈਏ ਨਾ ਤੇ ਅੱਲਾਹ ਪਾਕ ਨੂੰ ਰਾਜ਼ੀ ਕਰ ਲਈਏ। ਅੱਲਾਹ ਪਾਕ ਰਾਜ਼ੀ ਕਿਵੇਂ ਹੋਵੇਗਾ? ਅੱਲਾਹ ਪਾਕ ਦੇ ਬੰਦਿਆਂ ਨੂੰ ਰਾਜ਼ੀ ਕਰਾਂਗੇ ਤੇ ਫਿਰ ਸਾਈਂ ਵੀ ਰਾਜ਼ੀ ਹੋ ਜਾਏਗਾ, ਕਿਉਂਕਿ ਅੱਲਾਹ ਪਾਕ ਫਰਮਾਉਂਦੇ ਨੇ ਮੇਰੀ ਮਖਲੂਕ ਮੇਰਾ ਕੁੰਬਾ ਹੈ। ਸਿਰਫ ਮੁਸਲਮਾਨਾਂ ਨੂੰ ਹੀ ਨਹੀਂ, ਇਸ ਮਹੀਨੇ ਦੇ ਵਿੱਚ ਸਾਨੂੰ ਅੱਲਾਹ ਪਾਕ ਦੀ ਕਿਸੇ ਮਖਲੂਕ ਨੂੰ ਹੀ ਤੰਗ ਨਹੀਂ ਕਰਨਾ ਚਾਹੀਦਾ, ਕਿਸੇ ਦੇ ਵਾਸਤੇ ਬਾਇਸ ਆਜ਼ਾਰ ਸਾਨੂੰ ਨਹੀਂ ਬਣਨਾ ਚਾਹੀਦਾ। ਅੱਲਾਹ ਪਾਕ ਦੇ ਹਜ਼ੂਰ ਸਾਡੀ ਦੁਆ ਹੈ ਕਿ ਅੱਲਾਹ ਪਾਕ ਸਦਕਾ ਨਬੀ ਪਾਕ ਦਾ ਇਸ ਪਾਕ ਮਹੀਨੇ ਦੀਆਂ ਬਰਕਤਾਂ ਦੇ ਨਾਲ ਸਾਨੂੰ ਹਦਾਇਤ ਅਤਾ ਕਰੇ ਔਰ ਕੁੱਲ ਦੁਨੀਆ ਦੇ ਮੁਸਲਮਾਨਾਂ ਔਰ ਤਮਾਮ ਇਨਸਾਨਾਂ ਨੂੰ ਅੱਲਾਹ ਪਾਕ ਹਦਾਇਤ ਅਤਾ ਕਰੇ। ਇਨਸਾਨੀਅਤ ਦੇ ਉੱਤੇ ਅੱਲਾਹ ਪਾਕ ਇਹਸਾਨ ਕਰੇ। ਪਿਆਰਿਓ, ਆਓ ਚਲੀਏ ਤੁਹਾਡੇ ਕੁਝ ਅਖਾਣ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਸੇਵਾ ਦੇ ਵਿੱਚ। ਬਾਕੀ ਗੱਲਾਂ ਬਾਤਾਂ ਉੱਥੇ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। अस्सलाम वालेकुम जनाब बाजवा साहब जी। बिस्मिल्लाह जी। वालेकुम सलाम डॉक्टर साहब, खैरी आओ जी। की हाल चाल है जी? ठीक ठाक हो? अल्लाह पाक दा एहसान है जी, अल्लाह पाक दा करम है और अल्लाह पाक दा वेखो किड्डा वड्डा एहसान है जी जी कि अल्लाह पाक ने साडी हयाती दे विच जनाब फिर एक बारी रमजानुल मुबारक दा हाँ जी पाक मुकद्दस महीना रहमतां वाला जी जी ते बख्शिशां वाला सानू अनायत कीता है मेरे मालक ने है जी। जी 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 ਤੇ ਮੈਂ ਤੇ ਜਨਾਬ ਤੁਹਾਡੇ ਵੱਲੋਂ ਤੇ ਆਪਣੇ ਵੱਲੋਂ ਜਨਾਬ ਸਭ ਤੋਂ ਪਹਿਲੇ ਆਪਣੇ ਸਾਰੇ ਵੇਖਣ ਵਾਲਿਆਂ ਨੂੰ ਬੜੀ ਬੜੀ ਮੁਬਾਰਕਬਾਦ ਰਮਜ਼ਾਨ ਸ਼ਰੀਫ ਦੀ ਦੇਣਾ ਜੀ। हाँ जी, बड़ी बड़ी ਵਧਾਈ ਹੈ ਜੀ ਇਹਨਾਂ ਨੂੰ ਤੇ ਬੜੀ ਅਸੀਂ ਖੁਸ਼ ਨਸੀਬ ਆ, ਉਹ ਚ ਭਾਗੀ ਆ ਕਿ ਰਹਿਮਤ ਦਾ ਮਹੀਨਾ ਜਿਹੜਾ ਹੈ ਪਰਤ ਕੇ ਸਾਡੀ ਜ਼ਿੰਦਗੀ ਦੇ ਵਿੱਚ ਆ ਗਿਆ ਆਇਆ ਜੀ। ਤੇ ਹੁਣ ਚਾਹੀਦਾ ਹੈ ਕਿ ਅਸੀਂ ਸਾਰੇ ਲੋਕਾਂ ਵਾਸਤੇ ਵੀ ਰਹਿਮਤ ਬਣੀਏ। ਵਾਹ ਵਾਹ। ਅਸੀਂ ਜਿੱਥੇ ਜਿੱਥੇ ਵੀ ਬੈਠੇ ਆ, ਜੋ ਵੀ ਅਸੀਂ ਹਿੱਸਾ ਸੀਰ ਇਕਾਨਮੀ ਦੇ ਵਿੱਚ ਇਸ ਜੀਵਨੀ 'ਚ ਪਾ ਰਹੇ ਆ, ਉੱਥੇ ਸਾਡੇ ਦਿਲ ਦੇ ਅੰਦਰ ਕੁਰਬਾਨੀ ਦਾ ਜਜ਼ਬਾ ਹੋਣਾ ਚਾਹੀਦਾ ਹੈ ਕਿ ਮੈਂ ਕਿਸੇ ਨੂੰ ਦਾ ਨਾ ਲਾਵਾਂ ਜੀ। ਮੈਂ ਮਤਲਬ ਮੇਰਾ ਚਲਾ ਜਾਏ ਕੋਈ ਤੇ ਚਲਾ ਜਾਏ, ਅਗਲੇ ਦਾ ਮੇਰੇ ਹਾਲ ਨਾ ਆਏ। ਵਾਹ ਵਾਹ। ਲੇਕਿਨ ਸਾਡੇ ਬੜੇ ਦੁੱਖ ਦੀ ਗੱਲ ਹੈ ਤੇ ਮਤਲਬ ਇਹ ਵੇਖੋ ਨਾ, ਅਸੀਂ ਮੁਸਲਮਾਨ ਆ, ਅਸੀਂ ਅਲਹਮਦੁਲਿਲਾ ਮੁਸਲਮਾਨ ਆਪਣੇ ਆਪ ਨੂੰ ਆ ਕੇ ਬੜਾ ਖੁਸ਼ ਵੀ ਹੁੰਦੇ ਆ ਜੀ। ਇਹ ਵੀ ਆਨੇ ਆ ਜੀ ਕਿ ਰਹਿਮਤਾਂ ਦਾ ਮਹੀਨਾ ਆਇਆ ਜੀ। ਲੇਕਿਨ ਸਾਡੇ ਜਿਹੜੇ ਰਵੱਈਏ ਨੇ ਉਹ ਇਹ ਵੇ ਕਿ ਸਾਰੇ ਛੁਰੀਆਂ ਤੇਜ਼ ਕਰ ਲੈਂਦੇ ਨੇ। ਹਾਂਜੀ, ਔਰ ਇਹ ਕੰਮ ਮੁਸਲਮਾਨਾਂ ਵਾਲਾ ਨਹੀਂ। ਅਸਾਂ ਖੁਦ ਵੇਖਿਆ ਕਿ ਯੂਰਪ ਦੇ ਵਿੱਚ ਜਦੋਂ ਕ੍ਰਿਸਮਸ ਹੁੰਦੀ ਸੀ ਤੇ ਕ੍ਰਿਸਮਸ ਦਾ ਟਾਈਮ ਆਉਂਦਾ ਸੀ ਤੇ ਉਸ ਹਿਸਾਬ ਨਾਲ ਦਸੰਬਰ ਦਾ ਸਾਰਾ ਮਹੀਨਾ ਹੀ ਕ੍ਰਿਸਮਸ ਦਾ ਹੀ ਰਹਿੰਦਾ ਸੀ। ਜੀ ਜੀ। ਪਹਿਲਾਂ ਕ੍ਰਿਸਮਸ ਆਈ, ਫਿਰ ਉਹਦੇ ਤੋਂ ਬਾਅਦ ਉਹ ਨਵਾਂ ਸਾਲ ਆ ਗਿਆ ਔਰ ਉਹ ਲੋਕ ਮਤਲਬ ਉਦੋਂ ਕੰਪਨੀਆਂ ਵਾਲੇ ਚੀਜ਼ਾਂ ਦੇ ਰੇਟ ਘਟਾ ਦਿੰਦੇ ਸਨ ਜੀ। ਫਿਰ ਦੁਕਾਨਦਾਰਾਂ ਨਿੱਕੇ ਨਿੱਕੇ ਪੈਕ ਬਣਾ ਲੈਣੇ, ਗਿਫਟ ਪੈਕ। ਅੱਛਾ, ਤੋਹਫੇ ਉਹਨੇ ਜਿੰਨੇ ਜਾ ਕੇ ਕੋਈ ਖਰੀਦਦਾਰੀ ਕੀਤੀ ਹੈ ਉਹਨਾਂ ਜਿੰਨੀ ਕੋਈ ਖਰੀਦਦਾਰੀ ਕੀਤੀ ਉਹਦੇ ਹਿਸਾਬ ਨਾਲ ਉਹਨੂੰ ਇੱਕ ਗਿਫਟ ਦੇ ਦੇਣਾ
ਕਿ ਜੀ ਇਹ ਕ੍ਰਿਸਮਸ ਦਾ ਤੁਹਾਡੇ ਲਈ ਗਿਫਟ ਹੈ। ਆਏ ਤੋ ਇਹਦੇ ਨਾਲ ਮੁਹੱਬਤ ਵੀ ਵੱਧਦੀ ਹੈ, ਔਰ ਦੂਜਾ ਇਹ ਵੇ ਕਿ ਮਤਲਬ ਇਹ ਕਿ ਉਹ ਫਰਜ਼ ਵੀ ਪੂਰਾ ਹੁੰਦਾ ਹੈ ਜਿਹੜਾ ਅੱਲਾ ਤੇ ਉਹਦੇ ਰਸੂਲ ਵੱਲੋਂ ਤੁਹਾਡੇ ਤੇ ਲਾਗੂ ਕੀਤਾ ਗਿਆ ਹੈ। ਵਾਹ ਲੇਕਿਨ ਇੱਥੇ ਸਾਡਾ ਜਿਹੜਾ ਰਵੱਈਆ ਹੈ, ਇਹ ਦੁੱਖ ਦੀ ਗੱਲ ਹੈ ਸਾਡੇ ਮੁਸਲਮਾਨ ਭਰਾਵਾਂ ਦਾ ਜੀ ਕਿ ਇਹ ਮਤਲਬ ਇਹ ਕੋਸ਼ਿਸ਼ ਕਰਦੇ ਨੇ ਕਿ ਮਤਲਬ ਜਿਹੜੀਆਂ ਚੀਜ਼ਾਂ ਨੂੰ ਪਹਿਲਾਂ ਹੀ ਡੱਕਾ ਲਾ ਦੇਣਾ ਕਿ ਮਤਲਬ ਇਹ ਰੇਟ ਵਧਾ ਕੇ ਵੇਚਾਂਗੇ। ਜੀ ਤੁਸੀਂ ਹਾਲੀ ਰਮਜ਼ਾਨ ਆਉਣ ਦੇ ਵਿੱਚ ਕਾਫੀ ਦਿਨ ਹੁੰਦੇ ਨੇ ਤੇ ਰੇਟ ਵਧਣੇ ਸ਼ੁਰੂ ਹੋ ਜਾਂਦੇ ਨੇ ਜੀ ਔਰ ਫਿਰ ਮਤਲਬ ਇਹ ਕਿ ਚੀਜ਼ਾਂ ਕੱਚੀਆਂ ਪੱਕੀਆਂ ਵੀ ਜਿਹੜੀਆਂ ਨਿਰਸ ਨੇ ਉਹ ਵੀ ਵਿੱਚੇ ਹੀ ਵਾੜੀ ਜਾਣੀਆਂ। ਔਰ ਇਹਦੇ ਨਾਲ ਕੀ ਹੈ ਕਿ ਤੁਹਾਨੂੰ ਉਹ ਫਾਇਦਾ ਨਹੀਂ ਰਮਜ਼ਾਨ ਸ਼ਰੀਫ ਤੋਂ ਹੋ ਸਕਦਾ ਜਿਹੜਾ ਹੋਣਾ ਚਾਹੀਦਾ ਸੀ। ਔਰ ਜਿਨ੍ਹਾਂ ਨੂੰ ਅਸੀਂ ਕਾਫਰ ਆਨੇ ਆ ਉਹਨਾਂ ਦਾ ਤੇ ਰਵੱਈਆ ਇਸ ਤਰ੍ਹਾਂ ਦਾ ਕਿ ਮਤਲਬ ਇਹ ਕਿ ਉਹ ਫਿਰ ਇਹ ਵੇ ਕਿ ਕਾਫਰ ਮੁਲਕਾਂ 'ਚ ਵੀ ਜਿਨ੍ਹਾਂ ਨੂੰ ਕਾਫਰ ਆਂਦੇ ਨੇ, ਜਦੋਂ ਰਮਜ਼ਾਨ ਸ਼ਰੀਫ ਆਉਂਦਾ, ਮੈਨੂੰ ਕਈਆਂ ਬੰਦਿਆਂ ਦੱਸਿਆ ਕਿ ਪੂਰਾ ਰਮਜ਼ਾਨ ਦਾ ਮਹੀਨਾ ਉੱਥੇ ਕੰਪਨੀਆਂ ਜਿਹੜੀਆਂ ਨੇ ਨਾ, ਹਾਲਾਂ ਉਹ ਤੇ ਮੁਸਲਮਾਨ ਵੀ ਨਹੀਂ, ਹਾਂਜੀ ਲੇਕਿਨ ਉਹ ਰੇਟ ਘਟਾਉਂਦੇ ਨੇ ਕਿ ਮੁਸਲਮਾਨਾਂ ਦੇ ਨਾਲ ਮਤਲਬ ਇਹ ਕਿ ਮਤਲਬ ਇਜ਼ਹਾਰ ਯਕਜਹਤੀ ਮਤਲਬ ਪਿਆਰ ਮੁਹੱਬਤ ਵਧਾਉਣ ਲਈ ਇਹਨਾਂ ਨੂੰ ਚੀਜ਼ਾਂ ਦੇ ਰੇਟ ਘਟਾਓ ਔਰ ਇਹ ਮਤਲਬ ਇਹ ਕਿ ਸਵਾਬ ਵੀ ਸਾਨੂੰ ਹੋਏਗਾ। ਵਾਹ ਲੇਕਿਨ ਸਵਾਬ ਉਹ ਸਾਨੂੰ ਵੀ ਲੈਣਾ ਚਾਹੀਦਾ ਹੈ, ਮਤਲਬ ਜਿਹੜੇ ਅਸੀਂ ਦੀਨ ਦੇ ਵਾਰਿਸ ਹਾਂ ਹਾਂਜੀ, ਔਰ ਜਿਨ੍ਹਾਂ ਨੂੰ ਨਬੀ ਪਾਕ ਨੇ ਉਮਤੁਲ ਖੈਰ ਆਖਿਆ। ਅੱਛਾ, ਤੇ ਸਾਡਾ ਕੋਈ ਵੀ ਕੰਮ ਖੈਰ ਵਾਲਾ ਨਾ ਹੋਏ ਤੇ ਬੜੀ ਦੁੱਖ ਤੇ ਦਰਦ ਵਾਲੀ ਗੱਲ ਹੈ, ਬੜੀ ਦੁੱਖ ਔਰ ਤਕਲੀਫ ਵਾਲੀ ਗੱਲ ਹੈ। ਲੋਕੀ ਸਾਨੂੰ ਗੱਲਾਂ ਕਰਦੇ ਨੇ ਔਰ ਫਿਰ ਲੋਕ ਜਿਹੜੇ ਦੂਸਰੇ ਧਰਮਾਂ ਦੇ ਨੇ ਉਹ ਆਂਦੇ ਨੇ ਯਾਰ ਤੁਸੀਂ ਕਿਹੋ ਜਿਹਾ ਤੁਹਾਡਾ ਕਿਰਦਾਰ ਹੈ ਹਾਂਜੀ, ਤੁਸੀਂ 2 ਨੰਬਰ ਸੌਦੇ ਵੇਚੀ ਜਾਂਦੇ ਹੋ ਹਾਂਜੀ, ਔਰ ਫਿਰ ਜੇ ਰਮਜ਼ਾਨ 'ਚ ਵੇਚਾਂਗੇ ਤੇ ਹੋਰ ਗੁਨਾਹਗਾਰ ਹੋਵਾਂਗੇ। ਹਾਂਜੀ ਹਾਂਜੀ, ਤਾਂ ਸਾਨੂੰ ਸਿਰਫ 1 ਹਫ਼ਤਾ ਪਹਿਲੇ ਦੇ ਰੇਟ ਵੇਖ ਲਓ ਹਾਂਜੀ, ਫਲ ਫਰੂਟਾਂ ਦੇ ਕਿੰਨੋ ਕੀ ਭਾਅ ਸੀ ਹਫ਼ਤਾ ਪਹਿਲੇ ਹਾਂਜੀ, ਸੇਬ ਕੀ ਭਾਅ ਸੀ। ਹੁਣ ਅੱਜ ਪਹਿਲੀ ਰਮਜ਼ਾਨ ਹੈ, ਅੱਜ ਰੋਜ਼ਾ ਖੋਲਣ ਵਾਸਤੇ ਅਸਾਂ ਜਿਸ ਵੇਲੇ ਇਫਤਾਰੀ ਦਾ ਸਮਾਨ ਲੈਣ ਜਾਣਾ ਹੈ, ਖਜੂਰਾਂ ਦੀ ਕੀਮਤ ਵੱਧ ਗਈ। ਵੇਖੋ ਨਾ, ਇਹ ਬਰਕਤਾਂ ਵਾਲਾ, ਇਹ ਮਗਫਰਤਾਂ ਵਾਲਾ ਮਹੀਨਾ, ਤੇ ਇਹਦੇ ਵਿੱਚ ਸਾਨੂੰ ਸਗੋਂ ਚਾਹੀਦਾ ਹੈ ਕਿ ਲੋਕਾਂ ਦੇ ਰੋਜ਼ੇ ਜਿਹੜੇ ਨੇ ਨਾ ਜਨਾਬ ਉਹ ਘੱਟ ਸਗੋਂ ਪੈਸੇ ਉਹਨਾਂ ਦੇ ਖਰਚੇ ਹੋਣ, ਗਰੀਬ ਵੀ ਰੋਜ਼ਾ ਖੋਲ ਲੈ। ਹੁਣ ਖਜੂਰ ਜਾਂ ਕਿੰਨੋ 400 500 ਤੇ ਆ ਗਿਆ ਜਨਾਬ, ਇਹ ਕਸਮੇ ਅੱਲਾ ਦੀ ਹਫਤਾ ਪਹਿਲੇ ਬਾਜਵਾ ਸਾਹਿਬ 300 250 200 ਤੇ ਕਿੰਨੋ ਸੀ, ਕਿੰਨਾ ਫਰਕ ਪੈ ਗਿਆ, ਫਰਕ ਪੈ ਗਿਆ। ਸੇਬ ਸਰ 500 600 ਤੇ ਅੱਛਾ ਸੇਬ, ਇਸੇ ਤਰ੍ਹਾਂ ਕੇਲਾ ਸਰ, ਖਜੂਰ ਲੋਕੀ ਸੁਨਨਤ ਦੇ ਤੌਰ ਤੇ ਖਾਂਦੇ ਤੇ ਆਮ ਦਿਨਾਂ 'ਚ ਉਹਦਾ ਰੇਟ ਵੇਖ ਲਓ ਤੇ ਅੱਜ ਜਨਾਬ ਅੱਛੀ ਖਜੂਰ ਜਿਹੜੀ ਹੈ ਬਾਜਵਾ ਸਾਹਿਬ 700 800 ਰੁਪਏ ਕਿਲੋ ਤੋਂ ਵਿਕਦੀ। ਤੇ ਵੇਖੋ ਨਾ, ਦੇਖੋ ਨਾ ਸਰ, ਗਰੀਬ ਆਦਮੀ ਜਿਹੜਾ ਮਜ਼ਦੂਰ ਹੈ ਜਿਹਦੀ ਮਜ਼ਦੂਰੀ ਮਤਲਬ 1000 1500 ਦਿਹਾੜੀ ਦੀ, ਔਰ ਕਈ ਵਾਰੀ ਉਹਨੂੰ ਖਾਲੀ ਹੱਥ ਵੀ ਆਉਣਾ ਪੈਂਦਾ ਹੈ, ਉਹ ਕਿੱਥੋਂ ਲਿਆਏਗਾ ਤੇ ਕੀ ਕਰੇਗਾ। ਹਾਂਜੀ, ਔਰ ਸਰ ਦੇਖੋ ਤੁਸੀਂ ਨਾਜਾਇਜ਼ ਮੁਨਾਫਾਖੋਰੀ ਨਬੀ ਪਾਕ ਨੇ ਇੰਨਾ ਸਖਤ ਮਨਾ ਕੀਤਾ ਹੈ, ਔਰ ਸਰ ਜ਼ਖੀਰਾ ਅੰਦੋਜ਼ੀ ਮੈਨੂੰ ਸਰ ਹਜ਼ਾਰਾਂ ਬੰਦਿਆਂ ਦੱਸਿਆ, ਦੋਸਤਾਂ, ਕਿਉਂਕਿ ਅਸੀਂ ਚੂੰਕਿ ਜਰਨਲਿਸਟਾਂ ਦਾ ਅਖਬਾਰ ਨਾ ਤਲਕ ਤੇ ਸਰ ਦੇਖੋ ਤੁਸੀਂ ਮੇਰੇ ਆਕਾ ਆ ਕੇ ਰੋਕ ਲੈਂਦੇ ਨੇ, ਜਿੰਨੇ ਕੋਲਡ ਸਟੋਰੇਜ ਵਾਲੇ ਲੋਕ ਨੇ ਸਾਡੇ ਦੋਸਤ ਭਰਾ, ਉਹਨਾਂ ਨੇ ਜਨਾਬ ਪੇਟੀਆਂ ਦੀਆਂ ਪੇਟੀਆਂ, ਟਰੱਕਾਂ ਦੇ ਟਰੱਕ ਸੇਬ ਰੋਕੇ ਆ ਸੀ ਕਿ ਪਹਿਲੀ ਰਮਜ਼ਾਨ ਤੋਂ ਖੋਲਾਂਗੇ ਜੀ। ਔਰ ਸਰ ਸਾਰੀ ਇੰਤਜ਼ਾਮੀਆਂ ਰੌਲਾ ਪਾਉਂਦੀ ਫਿਰਦੀ ਹੈ, ਮੋਹਤਰਮਾ ਵਜ਼ੀਰ ਆਲਾ ਵੱਖਰਾ ਕਲਪਦੀਆਂ ਨੇ, ਲੇਕਿਨ ਕਿਸੇ ਦੇ ਕੰਟਰੋਲ ਵਿੱਚ ਨਹੀਂ। ਦੁੱਖ ਤੇ ਇਹ ਵੇ ਨਾ ਸਰ ਕਿ ਕੋਈ ਕੁਝ ਨਾਲੇ ਦੇ ਵਿੱਚ ਸਰ 34 ਪ੍ਰਾਈਸ ਕੰਟਰੋਲ ਮੈਜਿਸਟ੍ਰੇਟਸ ਨੇ, ਇੱਕ ਆਨੇ ਦੀ ਕਾਰਕਰਦਗੀ ਨੇ ਸਰ। ਦੇਖੋ ਮੌਕੇ ਤੇ ਚਲਾਨ ਕਰਕੇ ਜਾਂਦੇ ਨੇ, ਦੁਕਾਨ ਸੀਲ ਕਰਕੇ ਜਾਂਦੇ ਨੇ, ਅਗਲਾ ਖੋਲਦੇ ਆ ਸਾਰੀ ਫੇਰ ਉਸੇ ਰੇਟ ਦੇ ਵੇਚਣ ਲੱਗ ਪਏ, ਉਸੇ ਭਾਅ ਹੀ ਲੱਗਾ ਹੁੰਦਾ, ਉਹਨੂੰ ਪਤਾ ਜੀ ਕੋਈ ਇੱਥੇ ਨਾ ਕੋਈ ਗੜੀ ਨੜੀ ਏ ਤੇ ਨਾ ਗੱਟਾ ਹੈ। ਇਹ ਮੁਲਕ ਬਸ ਜਿਸ ਤਰ੍ਹਾਂ ਅਸੀਂ ਨਿੱਕੇ ਹੁੰਦਿਆਂ ਵਹਿੰਦੇ ਸਾਂ ਨਾ, ਪੁਰਾਣੀਆਂ ਬੱਸਾਂ ਦੇ ਲਿਖਿਆ ਹੁੰਦਾ ਸੀ ਮਗਰ ਕਿ ਨਾ ਇੰਜਨ ਕੀ ਖੂਬੀ ਨਾ ਕਮਾਲੇ ਡਰਾਈਵਰ, ਚੱਲੀ ਜਾ ਰਹੀ ਹੈ ਸਹਾਰੇ ਖੁਦਾ ਕੇ। ਇਹ ਮੁਲਕ ਵੀ ਜਿਹੜਾ ਇਹ ਖੁਦਾ ਦੇ ਸਹਾਰੇ ਚੱਲ ਰਿਹਾ ਹੈ। ਇਥੋਂ ਦਾ ਨਿਜ਼ਾਮੇ ਅਦਲ ਦੁਨੀਆ ਦਾ ਸਭ ਤੋਂ ਥੱਲੇ ਡਿੱਗਿਆ ਹੋਇਆ ਪੂਰੀ, ਹਾਂਜੀ, ਇਥੋਂ ਦੀ ਸਾਰਾ ਕੁਝ ਹੀ ਤੁਸੀਂ ਵੇਖ ਲਓ, ਪੂਰੀ ਦੁਨੀਆ ਸਾਨੂੰ ਗੱਲਾਂ ਕਰਦੀ ਹੈ ਔਰ ਸਾਨੂੰ ਸਮਝ ਨਹੀਂ ਆ ਰਹੀ। ਅਸੀਂ ਬਸ ਉਹੋ ਹੀ ਹੈ ਜੀ, ਉਹ ਢਿੱਡਾ ਜੀ, ਤੂੰ ਹੀ ਪੁੱਤਰ ਤੂੰ ਹੀ ਧੀ,
ਇਸ ਤੰਦੂਰ ਵਿੱਚ ਹਰਾਮ ਪਾਣੋਂ ਮੁੜਨਾ ਹੀ ਨਹੀਂ। ਆਏ ਹਾਂਜੀ, ਔਰ ਇਹ ਸਾਡਾ ਮੁਸਲਮਾਨਾਂ ਦਾ ਵਤੀਰਾ ਹੈ। ਤੇ ਫਿਰ ਅਸੀਂ ਕੱਲ ਨੂੰ ਨਬੀ ਪਾਕ ਦੇ ਦਰਬਾਰੇ ਕਿਹੜੇ ਮੂੰਹ ਨਾਲ ਜਾ ਕੇ ਤੇ ਪੇਸ਼ ਹੋਵਾਂਗੇ। ਅੱਲਾਹੁ ਹਾਂਜੀ, ਅਕਬਰ ਅੱਲਾਹ। ਕੀ ਉਹ ਸਾਨੂੰ ਓਨ ਕਰਨਗੇ ਕਿ ਤੁਸੀਂ ਮੇਰੇ ਹੀ ਮੰਨਣ ਵਾਲੇ ਹੋ ਜਾਂ ਮੇਰੇ ਕੋਲ ਲੱਗਦੇ ਹੋ? ਹਾਂਜੀ, ਕਦੀ ਨਹੀਂ ਜੀ। ਤੇ ਜੇ ਵੇਖੋ ਅਸੀਂ ਉਹਨਾਂ ਦੇ ਨਾਂ ਨੂੰ, ਉਹਨਾਂ ਦੇ ਕਲਮੇ ਨੂੰ, ਉਹਨਾਂ ਦੀ ਮੁਸਲਮਾਨੀ ਨੂੰ, ਉਹਨਾਂ ਦੇ ਮਜ਼ਹਬ ਨੂੰ ਅਸੀਂ ਵਰਤਦੇ ਰਹੇ ਆਪਣੇ ਫਾਇਦੇ ਵਾਸਤੇ, ਤੇ ਕਿੰਨੀ ਜ਼ਿਆਦਤੀ ਹੈ। ਅਸਤਗਫੁਰੁल्लाह। ਤੋ ਇਹਦੇ ਤੋਂ ਸਾਨੂੰ ਧਿਆਨ ਗੁਰੇਜ਼ ਕਰਨਾ ਕਰਨਾ ਚਾਹੀਦਾ ਹੈ, ਪਰਹੇਜ਼ ਕਰਨਾ ਚਾਹੀਦਾ ਹੈ, ਤੋਬਾ ਕਰਨਾ ਚਾਹੀਦਾ ਹੈ। ਬੰਦੇ ਨੂੰ ਇੱਕ ਸਾਹ ਦਾ ਪਤਾ ਨਹੀਂ ਕਿ ਮੈਂ ਮਰ ਕਿਹੜੇ ਵਿੱਚ ਜਾਣਾ ਹੈ, ਅੱਲਾਹੁ ਤੇ ਅਕਬਰ। ਅਸੀਂ ਇਹੋ ਜਿਹੇ ਗਲਤ ਕੰਮ ਨਾ ਕਰੀਏ। ਤੇ ਜਿਹੜਾ ਕਰਦਾ ਹੈ ਉਹ ਭਰ ਕੇ ਵੀ ਜਾਂਦਾ ਹੈ। ਤੇ ਬੰਦੇ ਨੂੰ ਆਪਣੀ ਅਕਲ ਫਿਕਰ ਤੇ ਸ਼ਊਰ ਨਾਲ ਸੋਚਣਾ ਚਾਹੀਦਾ ਹੈ ਕਿ ਮੈਂ ਇਹ ਰਹਿਮਤਾਂ ਦਾ ਮਹੀਨਾ ਆਇਆ, ਪੂਰੀ ਮੈਂ ਲੋਕਾਂ ਸਾਰਿਆਂ ਲਈ ਰਹਿਮਤ ਬਣ ਜਾਵਾਂ, ਕਿਸੇ ਨਾਲ ਤਿੱਖਾ ਬੋਲ ਨਾ ਬੋਲਾਂ। ਵਾਹ ਵਾਹ ਹਾਂਜੀ, ਵਾਹ ਤੇ ਵਾਹ। ਪਿਛਲੀਆਂ ਗੁਨਾਹਾਂ ਦੀ ਤੋਬਾ ਕਰਾਂ। ਹੋਣਾ ਤੇ ਇਹ ਚਾਹੀਦਾ ਨਾ। ਹਾਂਜੀ ਹਾਂਜੀ, ਤੇ ਜੇ ਅਸੀਂ ਇਹ ਨਹੀਂ ਕਰਦੇ ਤੇ ਫਿਰ ਆਖਣਾ ਜੀ ਅਸੀਂ ਇਸਲਾਮ ਨਾਲ ਬੜਾ ਸਾਡਾ ਤਲਕ ਹੈ। ਮੈਨੂੰ ਤੇ ਕੋਈ ਸਮਝ ਨਹੀਂ ਲੱਗਦੀ ਇਸ। ਲੋ ਜੀ ਪਿਆਰਿਓ, ਬਾਜਵਾ ਸਾਹਿਬ ਨੂੰ ਜਾਣ ਕੇ ਮੈਂ ਤਰਲਾ ਕਰਕੇ ਰਿਕੁਐਸਟ ਕਰਕੇ ਇਹ ਗੱਲਾਂ ਮੈਂ ਕਿਹਾ ਵੱਡੇ ਹੋ, ਸਾਡੇ ਬਜ਼ੁਰਗ ਹੋ, ਤੇ ਜ਼ਰਾ ਸਾਡੇ ਵਿਊਅਰਸ ਜਿਹੜੇ ਨੇ ਉਹਨਾਂ ਨੂੰ ਵੀ ਕੁਝ ਗੱਲਾਂ ਦੱਸੋ। ਸਾਹਿਬੋ, ਏਡਾ ਪਿਆਰਾ ਮਹੀਨਾ ਅੱਲਾਹ ਪਾਕ ਤੁਹਾਨੂੰ ਦਿੱਤਾ ਹੈ। ਵੇਖੋ ਨਾ, ਬਾਜਵਾ ਸਾਹਿਬ ਕਿਹਾ ਕਿ ਅਗਲੇ ਸਾਹ ਦਾ ਪਤਾ ਨਹੀਂ। ਬੜਾ ਹੀ ਖੂਬਸੂਰਤ ਇੱਕ ਸ਼ੇਰ ਮੈਨੂੰ ਯਾਦ ਆ ਗਿਆ ਕਿ ਅੱਖ ਫਰਕਣੀ ਨਾ ਮਿਲੇ ਤੇ ਮੂੰਹ ਚ ਰਹੇ ਗਰਾ, ਤੇ ਲੱਖ ਦੀ ਲਾਨਤ ਸੁਥਰਿਆ ਜੇ ਦਮ ਦਾ ਕਰੇ ਵਸਾ। ਸੁਥਰੇ ਸ਼ਾਹ ਦਾ ਸ਼ੇਰ ਹੈ। ਉਹ ਆਖਦੇ ਨੇ ਵੀ ਜਿਸ ਵੇਲੇ ਅੱਲਾਹ ਪਾਕ ਦਾ ਹੁਕਮ ਆ ਜਾਣਾ ਹੈ, ਜਦੋਂ ਫਰਿਸ਼ਤਾ ਜਾਨ ਲੈਣ ਵਾਲਾ ਆ ਜਾਣਾ ਹੈ, ਤੇ ਅੱਲਾਹ ਦੇ ਆ ਬੰਦਿਆ ਤੈਨੂੰ ਅੱਖ ਫੜਕਣ ਦਾ ਮੌਕਾ ਨਹੀਂ ਮਿਲਣਾ। ਤੇ ਜਿਹੜੀ ਬੁਰਕੀ ਤੂੰ ਮੂੰਹ ਚ ਪਾ ਲਈਏ ਨਾ, ਉਹ ਤੈਨੂੰ ਅੰਦਰ ਲੰਘਾਉਣੀ ਨਸੀਬ ਨਹੀਂ ਹੋਣੀ। ਗਰਾ ਮੈਨੇ ਬੁਰਕੀ ਨਿਵਾਲਾ, ਤੇ ਫਿਰ ਤੂੰ ਕਾਹਦਾ ਆਕੜਦਾ ਫਿਰਨਾ। ਪਿਆਰਿਓ, ਇਹ ਗੱਲ ਕਹਿਣ ਲੱਗਿਆ ਤੇ ਮੈਨੂੰ ਸ਼ਰਮ ਆਉਂਦੀ ਹੈ ਭਈ ਐਸੇ ਮਹੀਨੇ 'ਚ ਮੁੜ ਜਾਓ। ਸਾਨੂੰ ਸਾਰੀ ਜ਼ਿੰਦਗੀ ਮੁੜਨਾ ਚਾਹੀਦਾ। ਸਾਡੇ ਪਿਆਰੇ ਨਬੀ ਪਾਕ ਸੱਚੇ ਸਾਹਿਬ ਨੇ ਤੇ ਹੁਕਮ ਸਾਨੂੰ ਇਹ ਹੀ ਦਿੱਤਾ ਹੈ ਕਿ ਨਾ ਮਿਲਾਵਟ ਕਰੋ, ਨਾ ਕਿਸੇ ਬੰਦੇ ਨੂੰ ਧੋਖਾ ਦੇ ਕੇ ਮਾਲ ਵੇਚੋ, ਨਾ ਨਾਜਾਇਜ਼ ਮੁਨਾਫਾਖੋਰੀ ਕਰੋ, ਨਾ ਜ਼ਖੀਰਾ ਅੰਦੋਜ਼ੀ ਕਰੋ, ਨਾ ਗੰਦਾ ਤੇ ਚੰਗਾ ਮਾਲ ਆਪਸ ਵਿੱਚ ਮਿਕਸ ਕਰਕੇ ਤਾਜ਼ੇ ਮਾਲਟੇ ਤੇ ਪੁਰਾਣੇ ਬਹਿ ਮਾਲਟੇ ਵਿੱਚ ਹੀ ਰਲਾ ਕੇ ਨਾ ਵੇਚੋ। ਸੇਬ ਇੱਕੋ ਜਿਹੇ ਵੇਚੋ, ਕੀਮਤ ਘੱਟ, ਜਾਇਜ਼ ਮੁਨਾਫਾ ਲਵੋ। ਹਰ ਬੰਦਾ ਕਾਰੋਬਾਰ ਤਜਾਰਤ ਇਸੇ ਵਾਸਤੇ ਹੀ ਕਰਦਾ ਨਾ ਵੀ ਮੈਨੂੰ ਕੁਝ ਬਚੇ। ਲੇਕਿਨ ਪਿਆਰਿਓ, ਏਡਾ ਮੁਨਾਫਾ ਤਾਂ ਨਹੀਂ ਲੈਣਾ ਚਾਹੀਦਾ ਵੀ ਅਗਲੇ ਦੇ ਕੱਪੜੇ ਹੀ ਲਾ ਲਵੋ, ਉਹਦੇ ਕੋਲੋਂ ਪੈਸੇ ਸਿਰਫ ਲਵੋ, ਉਹਦਾ ਸਾਰਾ ਮਾਲ ਮਤਾ ਜੋ ਉਹਦੇ ਪੱਲੇ ਵੇ ਹਰਸ਼ਾ ਲੁੱਟ ਕੇ ਆਪਣੇ ਖੀਸੇ 'ਚ ਤੇ ਆਪਣੇ ਗੱਲੇ 'ਚ ਤੇ ਨਾ ਪਾ ਲਵੋ। ਤੇ ਖੁਦਾ ਵਾਸਤੇ ਇਸ ਰਹਿਮਤਾਂ ਤੇ ਮਗਫਰਤਾਂ ਤੇ ਬਰਕਤਾਂ ਵਾਲੇ ਮਹੀਨੇ ਦੇ ਵਿੱਚ ਹੀ ਕਮ ਸੇ ਕਮ ਪਿਆਰਿਓ, ਜਿਹੜਾ ਸਾਡਾ ਭਰਾ ਮਿਲਾਵਟ ਕਰਦਾ, ਖੁਦਾ ਕੋਲੋਂ ਡਰੇ, ਨਾ ਕਰੇ, ਇਹ ਕੰਮ ਨਾ ਕਰੇ। ਵੇਖੋ ਜੀ, ਦੁੱਧ ਖਾਲਸ ਨਾ ਮਿਲੇ, ਅਫਤਾਰੀ ਵੇਲੇ, ਰੋਜ਼ਾ ਖੋਲਣ ਵੇਲੇ ਕੈਮੀਕਲਸ ਦੇ ਬਣਾਏ ਹੋਏ ਦੁੱਧ ਜ਼ਹਿਰੀਲੇ, ਲੋਕਾਂ ਦੇ ਬੱਚੇ ਰੋਜ਼ੇਦਾਰ ਪੀ ਕੇ ਖਾਲੀ ਪੇਟ ਪੂਰੇ ਦਿਨ ਦਾ ਰੋਜ਼ਾ ਹੈ, ਜ਼ਹਿਰੀਲਾ ਦੁੱਧ ਤੁਹਾਡਾ ਵਿੱਚ ਆਇਆ ਪੀ ਕੇ ਕੋਈ ਰੋਜ਼ੇਦਾਰ ਮਰ ਜਾਏ ਤੇ ਕੀ ਬਣੇਗਾ। ਔਰ ਇਹ ਵੀ ਯਾਦ ਰੱਖਿਆ ਜੇ ਕਿ ਅਦਲੋ इंसाफ फकत हशर पे मौकूफ नहीं, जिंदगी खुद भी गुनाहों की सजा देती है। ਅਸੀਂ ਕਦੀ ਨਹੀਂ ਵੇਖਦੇ ਵੀ ਮੈਂ ਕਿਸੇ ਨੂੰ ਲੁੱਟਿਆ, ਘਰ ਆਇਆ ਮੇਰਾ ਪੁੱਤਰ ਕੋਠੇ ਤੋਂ ਡਿੱਗ ਕੇ ਉਹਦੀਆਂ ਲੱਤਾਂ ਹੀ ਦੋਵੇਂ ਟੁੱਟ ਗਈਆਂ ਨੇ, ਮੇਰੇ ਭਰਾ ਦਾ ਐਕਸੀਡੈਂਟ ਹੋ ਗਿਆ। ਇਹ ਚੀਜ਼ਾਂ ਕਿਉਂ ਨਹੀਂ ਅਸੀਂ ਸੋਚਦੇ। ਤੇ ਇਸ ਮਹੀਨੇ ਤੋਂ ਅੱਲਾਹ ਪਾਕ ਸੱਚੇ ਸਾਹਿਬ ਦੀਆਂ ਰਹਿਮਤਾਂ ਤੇ ਉਹਦੀਆਂ ਕਰਮ ਨਵਾਜ਼ੀਆਂ ਤੇ ਮਗਫਰਤਾਂ ਤੇ ਬਖਸ਼ਿਸ਼ਾਂ ਦੇ ਨਾਲ ਆਪਣੀਆਂ ਝੋਲੀਆਂ ਭਰ ਲਓ। ਇੱਕ ਦੂਜੇ ਨਾਲ ਪਿਆਰ ਕਰੋ। ਜਿਵੇਂ ਬਾਜਵਾ ਸਾਹਿਬ ਆਖਿਆ, ਅੱਲਾਹ ਪਾਕ ਤੁਹਾਨੂੰ ਦਿੱਤਾ ਹੈ ਪਿਆਰਿਓ, ਕਿਸੇ ਗਰੀਬ ਨੂੰ ਵੀ ਰੋਜ਼ੇ ਰਖਾਓ। ਈਦ ਆਉਣੀ ਹੈ, ਕਿਸੇ ਮਾੜੇ ਦੀ ਬੱਚੀ ਨੂੰ ਵੀ ਸੂਟ ਲੈ ਦਿਓ, ਉਹ ਵੀ ਈਦ ਕਰ ਲੈਣ। ਇੱਕ ਦੂਜੇ ਨੂੰ ਵੰਡ ਕੇ, ਖਵਾ ਕੇ, ਤਕਸੀਮ ਕਰਕੇ ਜਿਹੜਾ ਸਵਾਬ ਔਰ ਜਿਹੜਾ ਸਵਾਦ ਹੈ, ਸਵਾਬ ਤੇ ਸਾਈਂ ਦੇਣਾ ਨਾ, ਤੇ ਜਿਹੜੀ ਸਪਿਰਚੁਅਲ ਇੰਜੋਇਮੈਂਟ ਤੁਹਾਨੂੰ ਮਿਲਣੀ ਹੈ ਨਾ, ਦੁਨੀਆ 'ਚ ਹੋਰ ਕਿਸੇ ਕੰਮ 'ਚ ਨਹੀਂ ਮਿਲ ਸਕਦੀ। ਇਹ ਸਾਡਾ ਮਹੀਨਾ ਜਿਹੜਾ ਅੱਲਾਹ ਪਾਕ ਸਾਨੂੰ ਦਿੱਤਾ ਹੈ, ਸਾਨੂੰ ਆਪਣਾ ਆਪ ਇਸ ਮਹੀਨੇ 'ਚ ਬਖਸ਼ਵਾ ਲੈਣਾ ਚਾਹੀਦਾ। ਬਾਜਵਾ ਸਾਹਿਬ ਸ਼ਕਰਗੜ੍ਹ ਤੋਂ ਸਾਡੇ ਵੀਰ ਨੇ ਅਬਦੁਲ ਖਾਲਕ ਦੀਦੜ ਸਾਹਿਬ, ਉਹਨਾਂ ਜਨਾਬ ਅਖਾਨ ਭਿਜਵਾਇਆ ਵੀ ਘਰ ਆਏ ਪ੍ਰਾਹੁਣੇ ਤੇ ਝਾੜ ਬੈਠੀ ਵੜੀਆਂ,
ਜਿਹੜੇ ਲੋਕ ਨੇ ਨਾ ਜਿਨ੍ਹਾਂ ਨੂੰ ਆਏ ਗਏ ਦੀ ਟਹਿਲ ਸੇਵਾ ਦੀ ਜਾਂਚ ਨਹੀਂ ਜੀ ਇਹ ਉਹਨਾਂ ਦੇ ਬਾਰੇ 'ਚ ਹੈ ਜੀ ਕਿ ਵੇਖੋ ਨਾ ਭਈ ਮਹਿਮਾਨ ਆਏ ਨੇ, ਘਰ ਪ੍ਰਾਹੁਣੇ ਆਏ ਨੇ, ਜੀ ਜੀ ਤੇ ਚਲੋ ਕੋਸ਼ਿਸ਼ ਕਰਨੀ ਚਾਹੀਦੀ ਹੈ ਜੋ ਵੀ ਬੰਦਾ ਕਰ ਸਕਦਾ ਹੈ ਆਪਣੀ ਸਿਹਤ ਮੁਜਬ, ਉਹ ਮਤਲਬ ਹੈ ਕਿ ਉਹ ਚੰਗਾ ਚੋਖਾ ਪਕਾਏ। ਹਾਂ ਤੇ ਜੋ ਉਹ ਵੜੀਆਂ ਜਿਹੜੀਆਂ ਪਕਾ ਕੇ ਬਣਾ ਕੇ ਰੱਖੀਆਂ ਨੇ ਪਿਛਲੇ ਸਾਲ ਦੀਆਂ, ਜੀ ਜੀ ਉਹ ਹੀ ਪਕਾ ਕੇ ਤੇ ਦੇਣੀਆਂ ਨੇ, ਤੇ ਫਿਰ ਪ੍ਰਾਹੁਣਿਆਂ ਦਾ ਸਤਿਕਾਰ ਕਰਨ ਵਾਲੀ ਤੇ ਗੱਲ ਨਾ ਹੋਈ। ਹਾਂਜੀ, ਤੇ ਕਬੂਦੀਆਂ ਨਾਰੀਆਂ ਦੇ ਬਾਰੇ ਚ ਦੱਸਿਆ ਗਿਆ ਭਈ ਉਹ ਮਤਲਬ ਜਦੋਂ ਕੋ ਪੇਕਿਆਂ ਤੋਂ ਆਏ ਤੇ ਫਿਰ ਉਹ ਬੁੱਢੀ ਆਏ, ਜਦੋਂ ਕੋ ਪੇਕੇ ਤੇ ਬੁੱਢੀ ਲਾਲ ਗੁੱਲਾ ਸੇਕੇ। ਹਾਂਜੀ, ਤੇ ਜਦੋਂ ਬੰਦੇ ਦਾ ਕੋਈ ਆਇਆ ਕੋਈ ਤੇ ਬੁੱਢੀ ਸੁੱਜ ਪੜੋਲਾ ਹੋਈ। ਤੇ ਜੇ ਉਹ ਮਤਲਬ ਹੈ ਕਿ ਸਾਰਿਆਂ ਦਾ ਇੱਕੋ ਜਿਹਾ ਕਰਨਾ ਚਾਹੀਦਾ ਤੇ ਕੋਸ਼ਿਸ਼ ਤੇ ਯਤਨ ਤੇ ਇਹ ਹੀ ਕਰਨਾ ਚਾਹੀਦਾ ਕਿ ਪ੍ਰਾਹੁਣੇ ਜਦੋਂ ਆਏ ਉਹਦੇ ਵਾਸਤੇ ਬੰਦਾ ਜਿੰਨਾ ਆਪਣੀ ਸਿਹਤ ਦੇ ਮੁਤਾਬਕ ਕਰ ਸਕਦਾ ਥੋੜਾ ਚੰਗਾ ਚੋਖਾ ਹੀ ਉਹਦੇ ਵਾਸਤੇ ਪਕਾਏ। ਵਾਹ ਹਾਂਜੀ, ਤੇ ਅਗਰ ਉਹ ਇਹ ਨਹੀਂ ਕਰਦਾ ਤੇ ਫਿਰ ਮੈਂ ਸਮਝਦਾ ਕਿ ਉਹ ਪ੍ਰਾਹੁਣੇ ਦੀ ਵੀ ਇਨਸਲਟ ਕਰਨ ਵਾਲੀ ਗੱਲ ਹੈ। ਸਾਹਿਬ ਉਹ ਅਬਦੁਲ ਖਾਲਕ ਦੀਦੜ ਸਾਹਿਬ ਨੇ ਬੜਾ ਹੀ ਪਿਆਰਾ ਅਖਾਣ ਭਿਜਵਾਇਆ ਸੀ ਵੀ ਘਰ ਆਏ ਪ੍ਰਾਹੁਣੇ ਤੇ ਚਾਲ ਬੈਠੀ ਵੜੀਆਂ। ਬਾਜਵਾ ਸਾਹਿਬ ਬੜੀ ਸੋਹਣੀ ਵੰਡ ਕੀਤੀ ਹੈ। ਵੇਖੋ ਨਾ, ਮਹਿਮਾਨ ਅਸੀਂ ਮੁਸਲਮਾਨ ਆ, ਸਾਡੇ ਦੀਨ ਹੈ, ਸਾਡੇ ਪਿਆਰੇ ਨਬੀ ਪਾਕ ਸੱਚੇ ਸਾਹਿਬ ਫਰਮਾਇਆ ਹੈ ਕਿ ਮਹਿਮਾਨ ਖੁਦਾ ਦੀ ਰਹਿਮਤ ਹੁੰਦਾ ਹੈ। ਤੇ ਜਦੋਂ ਘਰ ਪ੍ਰਾਹੁਣਾ ਆਵੇ ਨਾ, ਤੇ ਹਜ਼ਰਤ ਸ਼ਾਹ ਹੁਸੈਨ ਵੀ ਤੇ ਆਖਦੇ ਨੇ ਵੀ ਮਿੱਤਰਾਂ ਦੀ ਮਜਮਾਨੀ ਖਾਤਰ ਦਿਲ ਦਾ ਲੋਹੂ ਛਾਨੀ ਦਾ, ਕੱਢ ਕਲੇਜਾ ਕੀਤਮ ਭੇਰੇ, ਸੋ ਵੀ ਲਾਇਕ ਨਾਹੀਂ ਤੇਰੇ, ਹੋਰ ਤੌਫੀਕ ਨਹੀਂ ਕੁਝ ਮੇਰੇ, ਪੀਓ ਕਟੋਰਾ ਪਾਣੀ ਦਾ। ਯਾਨੀ ਸੱਜਣਾ ਦੀ ਆਓ ਭਗਤ ਕਰਨ ਵਾਸਤੇ, ਉਹਨਾਂ ਦੀ ਆਦਰ ਭਾਅ ਕਰਨ ਵਾਸਤੇ ਉਹਨਾਂ ਦਾ ਚਾਹ ਕਰਨਾ ਚਾਹੀਦਾ। ਇਹ ਜ਼ਰੂਰੀ ਨਹੀਂ ਹੁਣ ਇੱਕ ਬੰਦਾ ਹੀ ਗਰੀਬ ਹੈ। ਇੱਥੇ ਜਿਹੜਾ ਖਾਨ ਚ ਆਖਿਆ ਗਿਆ ਨਾ ਕਿ ਘਰ ਆਏ ਪ੍ਰਾਹੁਣੇ ਤੇ ਚਾੜ ਬੈਠੀ ਵੜੀਆਂ, ਉਹ ਭਾਈ ਜਾਨ ਜਿਹੜਾ ਵੜੀਆਂ ਜੋਗਾ ਵੜੀਆਂ ਹੀ ਚਾੜੇ। ਇਹਦਾ ਇਹ ਮਤਲਬ ਤਾਂ ਨਹੀਂ ਇੱਕ ਬੰਦੇ ਦੀ ਇਸਤਤਾਅਤ ਹੀ ਨਹੀਂ, ਉਹ ਗਰੀਬ ਹੈ ਤੇ ਉਹ ਹੁਣ ਕੋਈ ਚੋਰੀ ਦਾ ਕੁੱਕੜ ਚੁੱਕ ਕੇ ਤੇ ਨਹੀਂ ਨਾ ਕਿਸੇ ਨੂੰ ਪਕਾ ਕੇ ਖਵਾ ਸਕਦਾ, ਉਹ ਵੜੀਆਂ ਹੀ ਚਾੜੇ। ਲੇਕਿਨ ਮਹਿਮਾਨ ਦੀ ਇੱਜ਼ਤ ਬਹੁਤ ਜ਼ਿਆਦਾ ਕਰੇ, ਖੁਸ਼ ਇਖਲਾਕੀ ਨਾਲ ਮਿਲੇ। ਇਹ ਨਾ ਹੋਵੇ ਸਾਡੇ ਅਕਸਰ ਇਹ ਵੀ ਤੇ ਵੇਖਣ ਚ ਆਇਆ ਤੇ ਘਰ ਪ੍ਰਾਹੁਣਾ ਆਵੇ ਤੇ ਸਿਰ ਨੂੰ ਜਨਾਨੀਆਂ ਵੱਡੀ ਚਾਦਰ ਬੰਨ ਕੇ ਤੇ ਮੰਜੀ ਤੇ ਬਹਿ ਜਾਂਦੀਆਂ ਨੇ, ਹਾਏ ਹਾਏ ਕਰਨ ਲੱਗ ਪੈਂਦੀਆਂ ਨੇ। ਇੰਜ ਨਹੀਂ ਕਰਨਾ ਚਾਹੀਦਾ। ਇਸੇ ਤਰ੍ਹਾਂ ਕਈ ਘਰ ਅਜਿਹੇ ਹੁੰਦੇ ਨੇ ਵੀ ਉਹਨਾਂ ਦੇ ਘਰ ਪ੍ਰਾਹੁਣਾ ਕੋ ਆ ਜਾਵੇ, ਉਹ ਬੰਦਾ ਜਨਾਨੀ ਆਪਸ ਚ ਲੜੀ ਜਾਂਦੇ ਨੇ ਕਿ ਇਹਨੂੰ ਨੱਸੇ ਹੋਣੇ ਥੋਂ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਅਖਾਨ ਚ ਮੱਤ ਸਾਨੂੰ ਇਹ ਦਿੱਤੀ ਗਈ ਹੈ ਕਿ ਮਹਿਮਾਨ ਅੱਲਾਹ ਪਾਕ ਸੱਚੇ ਸਾਹਿਬ ਦਾ ਘੱਲਿਆ ਹੋਇਆ ਹੁੰਦਾ, ਉਹਦੀ ਬੜੀ ਇੱਜ਼ਤ ਕਰੋ। ਮੇਜ਼ਬਾਨੀ ਦੇ ਵਿੱਚ ਕੋਈ ਕਸਰ ਨਾ ਛੱਡੋ। ਇੰਤਹਾਈ ਖੁਸ਼ ਖੁਲਕੀ ਦੇ ਨਾਲ, ਮਿੱਠੇ ਲਬੋ ਲਹਿਜੇ ਦੇ ਨਾਲ ਉਹਨਾਂ ਨਾਲ ਗੱਲਬਾਤ ਕਰੋ। ਪੂਰੀ ਆਦਰ ਆਪਣੇ ਵਸਾਇਲ ਦੇ ਵਿੱਚ ਰਹਿੰਦਿਆਂ ਹੋਇਆਂ ਉਹਨਾਂ ਦੀ ਕਰੋ। ਇਹੋ ਹੀ ਸਾਨੂੰ ਇਸ ਖਾਨ 'ਚ ਸਮਝਾਇਆ ਗਿਆ। ਬਾਜਵਾ ਸਾਹਿਬ ਸ਼ਿਵ ਕੁਮਾਰ ਬਟਾਲਵੀ ਹੋਰਾਂ ਦਾ ਸ਼ਹਿਰ ਬਟਾਲਾ ਤੋਂ ਜੀ ਜੀ ਚੜ੍ਹਦੇ ਪੰਜਾਬ ਤੋਂ ਪ੍ਰਿੰਸ ਸੋਢੀ ਹੋਰਾਂ ਵਾਹ ਅਖਾਨ ਭੇਜਿਆ ਜਨਾਬ, ਜਿਹਦੀ ਜੀਭ ਚੱਲੇ ਉਹਦੇ ਲੱਖ ਪੱਲੇ। ਹਾਂਜੀ, ਜਿਹਦਾ ਅਸਲ ਚ ਜਿਹੜਾ ਸਹੀ ਇਹਦੀ ਸ਼ਕਲ ਹੈ ਨਾ ਜੀ ਜੀ ਇਸ ਅਖਾਨ ਦੀ, ਉਹ ਹੈ ਜਿਹਦੀ ਗੱਲ ਚੱਲੇ ਉਹਦੇ ਲੱਖ ਪੱਲੇ। ਵਾਹ ਵਾਹ। ਜੀਭ ਚੱਲਣੀ ਜਿਹੜੀ ਹੈ ਉਹ ਮਨਫੀ ਮਾਇਨਿਆਂ ਚ ਵੀ ਵਰਤੀ ਜਾਂਦੀ ਹੈ। ਹਾਂਜੀ ਹਾਂਜੀ ਹਾਂਜੀ, ਫਲਾਣੇ ਦੀ ਬੜੀ ਜੀਭ ਚੱਲਦੀ ਏ, ਯਾਨੀ ਬੜਬੋਲਾ ਫਜ਼ੂਲ ਐਵੇਂ ਹੀ ਜਾਵਾ ਗੋਈਆਂ ਕਰਦਾ ਫਿਰਦਾ। ਜਿਹਦੀ ਗੱਲ ਚੱਲੇ ਵਾਹ ਉਹਦੇ ਲੱਖ ਪੱਲੇ। ਵਾਹ। ਕਿ ਜਿਹਦੀ ਲੋਕ ਵੇਖੋ ਨਾ, ਕਈ ਬੰਦੇ ਐਸੇ ਇਤਬਾਰੀ ਹੁੰਦੇ ਨੇ ਕਿ ਉਹ ਜ਼ਬਾਨ ਨਾਲ ਕਹਿ ਛੱਡਣ ਤੇ ਲੋਕੀ ਲੱਖਾਂ ਦਾ ਸੌਦਾ ਉਹਨਾਂ ਨੂੰ ਹਦਾਰਾ ਦੇ ਛੱਡਦੇ। ਵਾਹ ਵਾਹ। ਲੋਕਾਂ ਨੂੰ ਪਤਾ ਹੁੰਦਾ ਹੈ ਕਿ ਇਸ ਬੰਦੇ ਜਿਹੜੀ ਗੱਲ ਕਰ ਲੈਣੀ ਹੈ, ਜਿਹੜਾ ਕਾਰਾ ਕਰ ਲੈਣਾ, ਉਹਦੇ ਉੱਤੇ ਨੇ ਪੂਰਾ ਉਤਰਨਾ ਹੈ। ਵਾਹ ਹਾਂਜੀ, ਤੇ ਫਿਰ ਉਹਦੇ ਲੱਖ ਪੱਲੇ ਹੀ ਹੋਇਆ ਨਾ। ਉਹ ਮਤਲਬ ਬਜ਼ਾਰੇ ਲੰਘਦੇ ਲੰਘਦੇ ਕਿਸੇ ਨੂੰ ਆਖੇ ਜੀ ਇੰਨਾ ਸੌਦਾ ਸਾਡੇ ਘਰ ਘੱਲ ਦਿਓ, ਫਲਾਣੀ ਸ਼ਾਇਦ ਲੋਕੀ ਇਤਬਾਰ ਕਰੀ ਲਗੇ ਜਾਣ, ਤੇ ਉਹ ਇਤਬਾਰ ਉਹਦੇ ਪਿਛਲੇ ਵਣਜ ਵਿਹਾਰ ਦੀ ਵਜ੍ਹਾ ਨਾਲ ਲੋਕੀ ਕਰਦੇ ਨੇ। ਵਾਹ ਵਾਹ। ਕਿ ਇਸ ਬੰਦੇ ਦਾ ਵਿਹਾਰੀ ਏ, ਬੰਦਾ ਵਿਹਾਰੀ ਏ। ਹਾਂਜੀ, ਤੇ ਜਿਹੜਾ ਬੰਦਾ ਵਿਹਾਰੀ ਹੈ ਨਾ ਉਹਦੀ ਗੱਲ ਚੱਲਦੀ ਹੈ ਨਾ। ਵਾਹ ਵਾਹ ਵਾਹ। ਤੇ ਜ਼ਿੰਦਗੀ 'ਚ ਵੀ ਦੁਨੀਆਦਾਰੀ 'ਚ ਵੀ ਵੇਖੋ, ਜਿਹੜੇ ਪਿੰਡਾਂ ਥਾਵਾਂ 'ਚ ਵੀ ਜਾਂ ਸ਼ਹਿਰਾਂ 'ਚ ਵੀ ਜਿਹੜਾ ਬੰਦਾ ਹਮੇਸ਼ਾ ਚੰਗੀ ਗੱਲ ਕਰਦਾ, ਸੋਹਣੀ ਸੁਥਰੀ ਗੱਲ ਕਰਦਾ, ਜੋੜਨ ਦੀ ਗੱਲ ਕਰਦਾ ਜੀ, ਕਿਸੇ ਦੇ ਮਤਲਬ ਵਿਛੜਿਆਂ ਨੂੰ ਮਿਲਾਉਣ ਦੀ ਗੱਲ ਕਰਦਾ, ਤੇ ਲੋਕ ਉਹਦੇ ਕੋਲ ਜਾਂਦੇ ਨੇ ਨਿਆਂ ਕਰਾਉਣ ਲਈ। ਹਾਂਜੀ ਹਾਂਜੀ,
ਤੇ ਫਿਰ ਆਂਦੇ ਨੇ ਕਿ ਜਿਹਦੀ ਗੱਲ ਚੱਲੇ ਉਹਦੇ ਲੱਖ ਪੱਲੇ। ਵਾਹ ਤੋ ਇਹਦੀ ਅਸਲ ਖਾਨ ਦੀ ਸੂਰਤ ਜਿਹੜੀ ਹੈ ਨਾ, ਕਿ ਕੋਈ ਜੀਭ ਚੱਲਣੀ ਜਿਹੜੀ ਹੈ ਨਾ, ਕਈ ਲੋਕੀ ਉਂਝ ਹੀ ਫਜ਼ੂਲ ਗੱਲਾਂ ਕਰੀ ਲਗੇ ਜਾਂਦੇ ਨੇ। ਹਾਂਜੀ, ਉਹ ਇਹਦੇ 'ਚ ਉਹ ਮੈਨੇ ਨਹੀਂ ਦਿੰਦੇ ਜਿਹੜੇ ਇਸ ਅਖਾਨ ਦਾ ਅਸਲੀ ਰੂਪ ਹੈ। ਲਓ ਜੀ, ਬਟਾਲਾ ਤੋਂ ਸਾਡੇ ਵੀਰ ਪ੍ਰਿੰਸ ਸੋਢੀ ਸਾਹਿਬ ਨੇ ਜਿਹੜਾ ਅਖਾਨ ਭੇਜਿਆ ਸੀ, ਸਾਡੇ ਬਾਈਵਾ ਸਾਹਿਬ ਨੇ ਇੱਕ ਤੇ ਉਹਦੀ ਤਸਹੀਹ ਕੀਤੀ, ਉਹਨੂੰ ਸਹੀ ਕੀਤਾ। ਬਾਈਵਾ ਸਾਹਿਬ ਨੇ ਬੜੀ ਖੂਬ ਗੱਲ ਕੀਤੀ ਹੈ। ਵੇਖੋ ਨਾ, ਉਹਨਾਂ ਆਖਿਆ ਜੀਭ ਤੇ ਹਰ ਬੰਦੇ ਦੀ ਚੱਲਦੀ ਰਹਿੰਦੀ ਹੈ। ਨਪੜ ਬੰਦਾ ਜਿਹੜਾ ਉਹ ਐਵੇਂ ਬੈਗ ਟਰਪਲਾਂ ਹੀ ਹਿੱਕੀ ਆਉਂਦਾ, ਫੜਾ ਪਿਆ ਮਾਰੇਗਾ, ਇੱਕ ਫਜ਼ੂਲ ਅਫਵਾਹ ਸਾਜ਼ੀ ਪਿਆ ਕਰੇਗਾ। ਲੇਕਿਨ ਇੱਕ ਆਲਮ ਬੰਦਾ ਜਿਹੜਾ, ਉਹਦੀ ਜਦੋਂ ਜ਼ੁਬਾਨ ਹਿੱਲਦੀ ਏ, ਉਹ ਜਦੋਂ ਮੂੰਹੋਂ ਗੱਲ ਕਰਦਾ ਤੇ ਉਹ ਬੜੀ ਪਤੇ ਦੀ ਗੱਲ ਕਰਦਾ, ਉਹ ਉਹਦੇ ਇਲਮ ਵੰਡਦਾ ਉਸ ਆਪਣੇ ਜ਼ੁਬਾਨ ਨੂੰ ਚਲਾ ਕੇ। ਸੋ ਇੱਕ ਤੇ ਅਖਾਨ ਬਾਈਵਾ ਸਾਹਿਬ ਸਹੀ ਕੀਤਾ ਭਈ ਜਿਹਦੀ ਗੱਲ ਚੱਲੇ, ਜੀਭ ਚੱਲੇ ਨਹੀਂ। ਜੀਭ ਤੋਂ ਤੇ ਚੰਗੀਆਂ ਮੰਦੀਆਂ ਹਰ ਕਿਸਮ ਦੀਆਂ ਗੱਲਾਂ ਨਿਕਲਦੀਆਂ ਨੇ। ਗੱਲ ਜਿਹੜਾ ਸੋਹਣੀ ਕਰੇ, ਇਲਮ ਵਾਲੀ ਕਰੇ, ਜਿਹਦੀ ਗੱਲ ਕੋਈ ਬੰਦੇ ਸੁਣਨ, ਜਿਹਦੀ ਗੱਲ ਤੋਂ ਆਗਹੀ ਤੇ ਇਲਮ ਤੇ ਜਾਣਕਾਰੀ ਮਿਲੇ ਲੁਕਾਈ ਨੂੰ, ਤੇ ਪਿਆਰਿਓ ਵਾਕਈ ਫਿਰ ਉਹਦੇ ਲੱਖ ਪੱਲੇ ਹੋ ਜਾਂਦਾ। ਦੇਖੋ ਨਾ, ਬਾਈਵਾ ਸਾਹਿਬ ਕਿਹਾ ਕਿ ਜ਼ੁਬਾਨ ਨਾਲ ਹੀ ਲੋਕੀ ਸੌਦਾ ਕਰਦੇ ਨੇ, ਵੀ ਕਰੋੜ ਰੁਪਏ ਦਾ ਮਾਲ ਭੇਜਦੇ ਤੇ ਅਗਲੇ ਭੇਜ ਦਿੰਦੇ ਨੇ। ਜ਼ੁਬਾਨ ਦੇ ਪਿੱਛੇ ਉਹਦਾ ਹੁਸਨ ਕਿਰਦਾਰ ਹੈ। ਹਾਂਜੀ, ਇਸੇ ਤਰ੍ਹਾਂ ਜ਼ੁਬਾਨ ਦੇ ਵਿੱਚੋਂ ਕੱਢੀਆਂ ਹੋਈਆਂ ਗੱਲਾਂ ਉਲਾਮਾਏ ਦੀਨ ਸਾਡੇ ਜਦੋਂ ਕਰਦੇ ਨੇ ਤੇ ਦੁਨੀਆ ਉਹਨਾਂ ਦੀਆਂ ਗੱਲਾਂ ਸੁਣਦੀ ਏ। ਔਰ ਸਾਡੇ ਬਾਜ਼ ਉਲਾਮਾਏ ਕਿਰਾਮ ਜਿਹੜੇ ਨੇ, ਉਹ ਮਾਸ਼ਾਅੱਲਾ ਬੜੇ ਬੜੇ ਵੱਡੇ ਮੁਆਵਜ਼ੇ ਲੈਂਦੇ ਨੇ, ਲੱਖਾਂ 'ਚ ਲੈਂਦੇ ਨੇ। ਬਲਕਿ ਇੱਕ ਮੌਲਵੀ ਸਾਹਿਬ ਜਿਹੜੇ ਥੋੜਾ ਬਹੁਤਾ ਹਸਾਉਂਦੇ ਵੀ ਨੇ ਨਾਲ ਲੋਕਾਂ ਨੂੰ, ਮੈਂ ਉਹਨਾਂ ਦਾ ਇਸਮੇ ਗਿਰਾਮੀ ਨਹੀਂ ਲੈਣਾ ਚਾਹੁੰਦਾ, ਸਾਰੇ ਸਾਡੇ ਵਿਊਅਰਸ ਜਾਣਦੇ ਨੇ ਉਹਨਾਂ ਨੂੰ। ਸਾਡੇ ਇੱਕ ਬੜੇ ਮਾਰੂਫ ਮੌਲਵੀ ਸਾਹਿਬ ਨੇ, ਉਹ ਬੜਾ ਹਸਾਉਂਦੇ ਵੀ ਨੇ, ਗੱਲਾਂ ਬਾਤਾਂ ਕਰਦੇ ਆ। ਹਾਂਜੀ, ਤੇ ਉਹ ਤੇ ਮੋਹ ਮੰਨਦੇ ਨੇ, ਕਹਿੰਦੇ ਨੇ ਕਿ ਭਾਈ ਮੈਨੂੰ ਆਖਣ ਲੱਗਾ ਵੀ 35,000 ਲੈ ਲੈ, ਤੇ ਮੈਂ ਕਿਹਾ ਜਾ ਤੈਨੂੰ ਪਤਾ ਨਹੀਂ ਮੇਰਾ ਕਿੰਨਾ ਮੁਆਵਜ਼ਾ ਹੈ। ਸੋ ਜਿਹੜਾ ਮੈਂ ਇੱਕ ਹੋਰ ਮਿਸਾਲ ਦੇਣਾ, ਮਰਹੂਮ ਨਿਜ਼ਾਮਦੀਨ ਸਾਹਿਬ, ਉਹਨਾਂ ਨੂੰ ਕਿਸੇ ਵੇਲੇ ਇੰਟਰਵਿਊ ਉਹਨਾਂ ਦਾ ਹੋਇਆ ਤੇ ਉਹਨਾਂ ਨੂੰ ਕਿਸੇ ਪੁੱਛਿਆ ਕਿ ਮਾਸ਼ਾਅੱਲਾ ਅੱਲਾ ਨੇ ਤੁਹਾਨੂੰ ਬੜੀ ਇੱਜ਼ਤ ਦਿੱਤੀ ਹੈ, ਬੜੀ ਆਸੂਦਾ ਜ਼ਿੰਦਗੀ ਵੀ ਪਾ ਗੁਜ਼ਾਰਦੇ ਹੋ, ਤੇ ਇਹ ਸਿਰਫ ਰੇਡੀਓ ਤੇ ਹੀ ਕੰਮ ਕਰਦੇ ਹੋ ਕਿ ਕੋਈ ਹੋਰ ਵੀ ਤੁਹਾਡਾ ਨਾਲ ਛੋਟਾ ਮੋਟਾ ਕੋਈ ਕੰਮ ਕਾਰੋਬਾਰ ਹੈ? ਤੇ ਅੱਲਾ ਲੱਖ ਕਰੋੜ ਜੰਨਤ ਦੇ ਉਹਨਾਂ ਨੂੰ। ਉਹਨਾਂ ਅੱਗੋਂ ਫਰਮਾਇਆ ਸੀ, ਉਹ ਨਹੀਂ ਉਹ ਪੁੱਤਰਾ, ਮੈਂ ਤਾਂ ਗੱਲਾਂ ਦਾ ਹੀ ਖਟਿਆ ਖਾਨਾ। ਦੇਖੋ ਨਾ, ਉਹ ਵੀ ਗੱਲ ਕਰਦੇ ਸਨ ਔਰ ਦੁਨੀਆ ਉਹਨਾਂ ਦੀ ਗੱਲ ਸੁਣਦੀ ਸੀ। ਸੋ ਪਿਆਰਿਓ, ਜਿਹਦੀ ਗੱਲ ਚੱਲੇ ਉਹਦੇ ਲੱਖ ਪੱਲੇ। ਲੇਕਿਨ ਗੱਲ ਬਾਈਵਾ ਸਾਹਿਬ ਵਾਲੀ ਵੀ ਗੱਲ ਖੂਬਸੂਰਤ ਕਰਨੀ ਚਾਹੀਦੀ ਹੈ। ਗੱਲ ਜਿਹੜੀ ਤੁਸੀਂ ਕਰੋ, ਖੁਸ਼ਬੂਆਂ ਵੰਡਦੇ ਹੋ, ਤੁਹਾਡੇ ਮੂੰਹ 'ਚ ਫੁੱਲ ਕਿਰਨ। ਜਿਹੜੀ ਤੁਸੀਂ ਗੱਲ ਕਰੋ, ਤੁਹਾਡੇ ਵਾਸਤੇ ਵੀ ਤੇ ਅਗਲੇ ਵਾਸਤੇ ਵੀ ਭਲੇ ਦਾ ਸਬੱਬ ਹੋਵੇ, ਤੁਹਾਨੂੰ ਵੀ ਰੱਬ ਉਸ ਗੱਲ ਦਾ ਸਿਲਾ ਦੇਵੇ, ਅਗਲੇ ਨੂੰ ਵੀ ਫਾਇਦਾ ਹੋਵੇ, ਦੁਨੀਆ 'ਚ ਵੀ ਆਖਰਤ 'ਚ ਵੀ। ਅੱਛਾ ਬੋਲੋ ਤੇ ਚੰਗੀ ਗੱਲ ਕਰੋ ਤੇ ਮੁੱਲ ਇਨਸ਼ਾਅੱਲਾ ਤੁਹਾਡਾ ਪੈ ਹੀ ਜਾਏਗਾ। ਲੱਖਾਂ ਤੁਹਾਨੂੰ ਦੁਨੀਆ 'ਚ ਵੀ ਮਿਲਣਗੇ, ਆਖਰਤ ਦੇ ਵਿੱਚ ਵੀ ਸੱਚਾ ਸਾਹਿਬ ਰਾਜ਼ੀ ਹੋ ਜਾਏਗਾ। ਪਿਆਰਿਓ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਮੇਲੇ ਨੂੰ ਚਲੀਏ, ਓ ਚੱਲ